ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ड्स। मैं हाँ तुहाडी होस्ट नीलम कौर ते मैं TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਸ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आया नूं प्रोग्राम सच्चो सच विच बहुत शुक्रिया जी। डॉक्टर साहब अज 1 जनवरी 2020 पो नानकशाही संमत 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫਾਬੀ ਕੇਬਲ ਇਨ ਕੈਨੇਡਾ, roku, Jadoo Box, Shava, Facebook, TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦੇ ਹਾਂ। ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਤੁਹਾਡਾ ਇਹ ਸਾਲ ਬਹੁਤ ਹੀ ਵਧੀਆ ਖੁਸ਼ੀਆਂ ਨਾਲ, ਤਰੱਕੀਆਂ ਨਾਲ, ਖੇੜਿਆਂ ਨਾਲ ਤੁਹਾਡਾ ਇਹ ਸਾਰਾ ਜੋ ਸਾਲ ਹੈ ਇਹ ਬਤੀਤ ਹੋਵੇ ਔਰ ਆਸ ਕਰਦੇ ਹਾਂ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ TV 84 ਦੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੀ ਆਵਾਜ਼ ਦੇ ਨਾਲ ਹੀ ਆਵਾਜ਼ ਮਿਲਾ ਕੇ ਵਰਾ 2020 2020 ਬਿਲਕੁਲ ਜਿਸ ਦੀ ਅੱਜ ਸ਼ੁਰੂਆਤ ਹੈ, ਪਹਿਲਾ ਦਿਨ ਹੈ। ਬੇਸ਼ੱਕ ਅਸੀਂ ਕੱਲ ਵੀ ਪ੍ਰੋਗਰਾਮ ਕੀਤਾ ਜੀ, ਅੱਜ ਵੀ ਸਾਡੇ ਦਰਸ਼ਕਾਂ ਨੇ ਕੁਛ ਨੇ ਜਾਣਨਾ ਚਾਹਿਆ ਕਾਲ ਕਰਕੇ ਕਿ ਕੀ ਅੱਜ ਪ੍ਰੋਗਰਾਮ ਕਰ ਰਹੇ ਹੋ ਕਿਉਂਕਿ ਅੱਜ ਛੁੱਟੀ ਹੈ, ਸਾਰੀ ਦੁਨੀਆ ਬੰਦ ਹੈ। ਅਸੀਂ ਕਿਹਾ ਜੀ ਨਹੀਂ, ਦੁਨੀਆ ਬੰਦ ਹੈ ਪਰ ਖਾਲਿਸਤਾਨ ਜ਼ਿੰਦਾਬਾਦ ਬੁਲੰਦ ਹੋਏਗਾ ਔਰ ਅੱਜ ਵੀ ਅਸੀਂ ਪ੍ਰੋਗਰਾਮ ਕਰਾਂਗੇ। ਔਰ ਤੁਹਾਡਾ ਵੀ ਔਰ ਟੀਮ ਦਾ ਵੀ ਸ਼ੁਕਰੀਆ ਕਿ ਤੁਸੀਂ ਛੁੱਟੀ ਨਹੀਂ ਮੰਗਦੇ ਔਰ ਪ੍ਰੋਗਰਾਮ ਅਸੀਂ ਕਰ ਰਹੇ ਹਾਂ। ਜ਼ਾਹਰ ਹੈ ਕਿ ਬੀਤੀ ਰਾਤ ਜਿੱਥੇ ਵੀ ਕਾਲ ਕੀਤਾ ਹੈ ਜਾਂ ਜੋ ਵੀ ਖਬਰਾਂ ਅੱਜ ਤੱਕ ਨੇ, ਬਹੁਤ ਵੱਡੇ ਇਕੱਠ ਹੋਏ ਸਾਰੇ ਪਾਸੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਔਰ ਸੰਗਤ ਨੇ ਅੱਧੀ ਰਾਤ ਜਦੋਂ 12 ਵਜੇ ਤੋਂ ਕੋਲ ਸੂਈ ਪਹੁੰਚਦੀ ਹੈ ਫਿਰ ਸਿੰਘ ਇਵੇਂ ਡੀਕਦੇ ਹੁੰਦੇ ਨੇ ਕਿ ਵੀ ਜੇ ਹੁਣ ਜਕਾਰਾ ਨਾ ਛੱਡਿਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦਾ ਤੇ ਪਤਾ ਨਹੀਂ ਨਵਾਂ ਸਾਲ ਆਉਣ ਤੋਂ ਹੀ ਨਾ ਕਰਦੇ ਵੀ ਮੈਂ ਨਹੀਂ ਚੜ੍ਹਦਾ, ਕਰ ਲਓ ਲਾ ਲਓ ਜ਼ੋਰ। ਸੋ ਜਿਸ ਸਪਿਰਿਟ ਦੇ ਨਾਲ ਸਿੱਖ ਇਕੱਠੇ ਹੁੰਦੇ ਨੇ, ਦੀਵਾਨ ਵੀ ਹੁੰਦੇ ਨੇ, ਬਹੁਤ ਜ਼ੋਰ ਔਰ ਜੋਸ਼ੋ ਖਰੋਸ਼ ਦੇ ਨਾਲ ਜਿਹੜਾ ਉਹ ਕੀਰਤਨ ਔਰ ਸਿਮਰਨ ਵੀ ਹੁੰਦਾ ਹੈ। ਬਹੁਤ ਸਾਰੇ ਗੁਰਦੁਆਰਿਆਂ 'ਚ ਹੁਣ ਨਗਾਰੇ ਵੀ ਰੱਖੇ ਹੋਏ ਨੇ, ਨਗਾਰੇ ਵੀ ਵੱਜਦੇ ਨੇ। ਮੈਂ ਵੀ ਪਿਛਲੀ ਰਾਤ ਗੁਰਦੁਆਰਾ ਸਾਹਿਬ ਓਕਲੈਂਡ ਜਿਹੜਾ ਨਿਊ ਜਰਸੀ ਦੇ ਵਿੱਚ ਹੈ ਪਹਿਲੀ ਵਾਰ ਜਾਣ ਦਾ ਮੌਕਾ ਬਣਿਆ। ਬਹੁਤ ਖੂਬਸੂਰਤ ਗੁਰਦੁਆਰਾ ਬਣਿਆ, ਬਹੁਤ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਸੀ। ਪਰ ਇੱਕ ਗੱਲ ਜਿਹੜੀ ਮੈਂ ਮਹਿਸੂਸ ਕਰਦਾ ਔਰ ਮੈਂ ਸਮਝਦਾ ਵੀ ਕਹਿਣ ਦੇ ਵਿੱਚ ਮੈਂ ਕਦੇ ਝਿਜਕਦਾ ਵੀ ਨਹੀਂ ਹੈ ਔਰ ਇਕੱਠ ਦੇ ਵਿੱਚ ਵੀ ਇਹ ਕਹਿੰਦਾ ਕਿ ਇੱਕ ਗੱਲ ਹਮੇਸ਼ਾ ਯਾਦ ਰਹੇ, ਜਿਹੜਾ ਸਿੱਖੀ ਦਾ ਬੂਟਾ ਜਿਸ ਦੀ ਸ਼ੁਰੂਆਤ ਗੁਰੂ ਨਾਨਕ ਸਾਹਿਬ ਨੇ ਕੀਤੀ 550 ਸਾਲ ਪਹਿਲਾਂ, ਇਹ 2019 ਦਾ ਵਰ੍ਹਾ 550ਵਾਂ ਪ੍ਰਕਾਸ਼ ਪੁਰਬ ਵੀ ਸੀ ਔਰ ਸਾਰਾ ਸਾਲ ਉਹ ਸੈਲੀਬ੍ਰੇਸ਼ਨਸ ਵੀ ਚੱਲਣਗੀਆਂ। ਉਹਦੇ 'ਚ ਬਹੁਤ ਵਾਰ ਉਹਨੂੰ ਇੰਟਰਪ੍ਰੀਟ ਕਰਦੇ ਆ ਸਿਰਫ ਇਹਨਾਂ 3 ਪ੍ਰਿੰਸੀਪਲਸ ਦੇ ਉੱਤੇ। ਬਹੁਤ ਸਾਰੇ ਸਾਡੇ ਜਿਹੜੇ ਇੰਟਰਪ੍ਰੇਟਰ ਨੇ, ਕਥਾਵਾਚਕ ਜਾਂ ਰਾਗੀ, ਗੱਲ ਮੁੱਕ ਜਾਂਦੀ ਹੈ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਇਹ ਬਿਲਕੁਲ ਠੀਕ ਸਿਧਾਂਤ ਨੇ ਕਿ ਆਪਣੀ ਹੱਕ ਹਲਾਲ ਦੀ ਕਮਾਈ ਰੋਜ਼ੀ ਕਮਾਣਾ ਕਿਰਤ ਕਰਕੇ, ਇਮਾਨਦਾਰੀ ਨਾਲ। ਔਰ ਜੋ ਤੁਸੀਂ ਜਦੋਂ ਈਵਨ ਕਿਰਤ ਵੀ ਕਰ ਰਹੇ ਹੋ ਹਮੇਸ਼ਾ ਰੱਬ ਦੇ ਨਾਲ ਜੁੜੇ ਰਹੋ, ਰੱਬ ਨੂੰ ਯਾਦ ਕਰੋ ਔਰ ਜੋ ਤੁਹਾਡੀ ਕਿਰਤ ਕਮਾਈ ਹੈ ਉਹਨੂੰ ਵੀ ਲੋੜਵੰਦਾਂ ਦੇ ਨਾਲ ਵੰਡ ਕੇ ਛਕੋ। ਪਰ ਇਸ ਗੱਲ ਦੇ ਨਾਲ ਜਿਹੜੀ ਮੈਂ ਸਮਝਦਾ ਵੀ ਸਿੱਖੀ ਦੇ ਵਿੱਚ ਸਾਡੇ ਮੁੱਢਲੇ ਪ੍ਰਿੰਸੀਪਲਸ, ਜਿਹੜੀ ਗੱਲ ਗੁਰੂ ਨਾਨਕ ਸਾਹਿਬ ਨੇ ਰੱਖੀ, ਵੇਲੇ ਦੇ ਹਾਕਮਾਂ ਨੂੰ ਚੈਲੰਜ ਕਰਕੇ, ਵੇਲੇ ਦੇ ਜਿਹੜੇ ਸੁਸਾਇਟੀ 'ਚ ਐਕਸਪਲੋਇਟ ਕਰਨ ਵਾਲੇ ਲੋਕ ਸਨ, ਉਹ ਮਲਕ ਭਾਗੋ ਵਰਗੇ ਲੋਕ ਹੋਣ ਜਾਂ ਉਸ ਵੇਲੇ ਦੇ ਹਮਲਾਵਰ ਹੋਣ ਜਾਂ ਮੁਕਾਮੀ
ਲੋਧੀ ਖਾਨਦਾਨ ਦਾ ਜਿਹੜਾ ਉਹ ਰਾਜ ਸੀ ਕਿ ਗੁਰੂ ਸਾਹਿਬ ਨੇ ਚੈਲੰਜ ਕਰਨ ਦੀ ਗੱਲ ਔਰ ਆਮ ਲੋਕਾਂ ਦੇ ਹੱਕਾਂ 'ਚ ਖਲੋਣ ਦੇ ਲਈ ਫਿਰ ਕਿਸੇ ਵੀ ਸੈਕਰੀਫਾਈਸ ਤੱਕ ਜਾਣ ਦੀ ਗੱਲ, ਇਹ ਸਿੱਖੀ ਦਾ ਬੇਸ ਹੈ ਜੀ। ਜੇ ਸਿੱਖ 'ਚੋਂ ਚੈਲੰਜ ਕੱਢ ਦਿਓ ਕਿ ਸਿੱਖ ਚੈਲੰਜ ਨਹੀਂ ਕਰਦਾ ਕਿਸੇ ਵੀ ਸਟੇਟਸ ਕੋ ਨੂੰ, ਫਿਰ ਜਿਵੇਂ ਬਾਕੀਆਂ ਦਾ ਤੁਰਿਆ ਜਾਂਦਾ ਹੈ, ਫਿਰ ਤਾਂ ਜਿਹੜਾ ਉਹਨੂੰ ਗੁਲਾਮੀ ਨੂੰ ਵੀ ਕਹੀ ਜਾਓ ਕਿ ਦਿਲੀਸ਼ਵਰੋ ਈਸ਼ਵਰੋ, ਕਿ ਦਿੱਲੀ ਦਾ ਬਾਦਸ਼ਾਹ ਹੀ ਰੱਬ ਹੈ। ਇਹ ਸਿੱਖ ਦਾ ਕਰੈਕਟਰ ਨਹੀਂ ਹੈ। ਔਰ ਮੈਂ ਇਹ ਦੇਖਦਾ ਵੀ ਬਹੁਤ ਸਾਰੀਆਂ ਥਾਵਾਂ ਤੇ ਅਸੀਂ ਬਾਕੀ ਚੀਜ਼ਾਂ ਤੇ ਬਹੁਤ ਜ਼ਿਆਦਾ ਐਮਫੈਸਿਸ ਹੈ, ਪਰ ਜਿਹੜੀ ਗੁਲਾਮੀ ਦੀ ਗੱਲ ਹੈ ਜਿਹਦੇ 'ਚ ਇਹ ਨਹੀਂ ਹੈ ਵੀ ਅਸੀਂ ਹੁਣ 18ਵੀਂ ਸਦੀ ਦਾ ਇਤਿਹਾਸ ਸੁਣਾਈ ਜਾਣਾ, ਉਹ ਤਾਂ ਸਾਡੀ ਅਰਦਾਸ ਦਾ ਹਿੱਸਾ ਹੈ, ਉਹਨੂੰ ਤਾਂ ਅਸੀਂ ਰੋਜ਼ਾਨਾ ਕਰਦੇ। ਪਰ ਜੋ ਪਿਛਲੇ 4 ਦਹਾਕਿਆਂ 'ਚ ਖਾਸ ਤੌਰ ਤੇ ਜੂਨ 84 ਦੇ ਹਮਲੇ ਤੋਂ ਬਾਅਦ ਔਰ ਲਗਾਤਾਰਤਾ ਦੇ ਨਾਲ ਵਾਪਰ ਰਿਹਾ ਹੈ, ਜਿੱਥੇ ਸਾਡੀ ਇੱਕ ਪੂਰੀ ਦੀ ਪੂਰੀ ਨਸਲ ਉਹਨਾਂ ਨੇ ਮਾਰ ਦਿੱਤੀ ਹੈ, ਦੂਸਰੀ ਡਰੱਗਸ ਦੇ ਹਵਾਲੇ ਕਰ ਦਿੱਤੀ ਹੈ। ਉਹਨਾਂ ਦੀਆਂ ਇੰਟੈਲੀਜੈਂਸ ਏਜੰਸੀਆਂ ਦੀਆਂ ਨੀਤੀਆਂ ਪਿਛਲੇ 35 ਸਾਲਾਂ ਤੋਂ ਸਿੱਖਾਂ ਨੂੰ ਦੁਨੀਆ ਭਰ 'ਚ ਬਦਨਾਮ ਕਰਨ ਦੀਆਂ ਨੇ, ਦਹਿਸ਼ਤਗਰਦੀ ਦੇ ਖਾਤੇ 'ਚ ਪਾਉਣ ਦੀਆਂ ਨੇ। ਔਰ ਅੱਜ ਵੀ ਪੰਜਾਬ ਦੇ ਵਿੱਚ ਜਿਹੜਾ ਵੀ ਕੋਈ ਪੀਸਫੁਲ ਤਰੀਕੇ ਦੇ ਨਾਲ ਵੀ ਕੁਝ ਕਰਨਾ ਚਾਹੁੰਦਾ ਉਸ ਦੇ ਉੱਤੇ ਦੇਸ਼ ਧਰੋਹ ਲਾ ਦੇਣ। ਔਰ ਜਿਵੇਂ ਅਸੀਂ ਕੱਲ ਵੀ ਗੱਲ ਕੀਤੀ ਸੀ ਕਿ ਕਿਵੇਂ ਯੂਪੀ ਦੇ ਵਿੱਚ ਪੀਲੀਭੀਤ ਦੇ ਵਿੱਚ ਜੇ ਸਿੱਖ ਨਗਰ ਕੀਰਤਨ ਜਲੂਸ ਕੱਢਦੇ ਨੇ ਤੇ ਉਹਨਾਂ ਦੇ ਉੱਤੇ ਜਿਹੜਾ ਉਹ 50 ਤੋਂ ਜ਼ਿਆਦਾ ਨੂੰ ਚਾਰਜ ਕੀਤਾ ਜਾਂਦਾ ਹੈ ਕਿ ਤੁਸੀਂ ਵਾਇਲੇਟ ਕੀਤਾ 144 ਨੂੰ। ਮੱਧ ਪ੍ਰਦੇਸ਼ 'ਚ ਸਿੱਖ ਪਿੰਡਾਂ ਨੂੰ ਉਜਾੜਿਆ ਜਾ ਰਿਹਾ, ਆਲੇ ਦੁਆਲੇ ਦੇ ਹਿੰਦੂ ਪਿੰਡਾਂ ਵਾਲੇ ਆ ਕੇ ਜਿਹੜੇ ਨੇ ਉਹ ਉਹਨਾਂ ਦੇ ਘਰ ਢਾਹ ਰਹੇ ਨੇ। ਹੁਣ ਇਹਨਾਂ ਹਾਲਾਤਾਂ ਨੂੰ ਜੇ ਅਸੀਂ ਗੁਰਦੁਆਰਿਆਂ ਦੇ ਵਿੱਚ ਡਿਸਕਸ ਨਹੀਂ ਕਰਨਾ ਜਾਂ ਸਾਡੇ ਲਈ ਸਿਰਫ ਗੁਰਦੁਆਰੇ ਇਬਾਦਤਗਾਹ ਹੀ ਬਣ ਜਾਣੇ ਨੇ, ਤੇ ਫਿਰ ਘਰ ਬਹਿ ਕੇ ਵੀ ਤਾਂ ਇਬਾਦਤ ਹੁੰਦੀ ਸੀ। ਜੇ ਸੰਗਤ ਦਾ ਕਨਸੈਪਟ ਗੁਰਦੁਆਰੇ 'ਚ ਜੁੜਨ ਦੀ ਗੱਲ ਕਿ ਸਾਡੇ ਗੁਰਦੁਆਰੇ ਸਿਰਫ ਇੱਕ ਇਬਾਦਤ ਗਾਹਾਂ ਨਹੀਂ ਨੇ, ਉਸ ਦੇ ਵਿੱਚ ਸਾਡੇ ਸਿਆਸੀ, ਸਾਡੇ ਸਮਾਜਿਕ, ਸਾਡੇ ਮਾਸ਼ਰੇ ਦੇ ਲੋਕਾਂ ਦੀਆਂ ਸਮੱਸਿਆਵਾਂ, ਆਰਥਿਕ, ਫਾਈਨੈਂਸ਼ੀਅਲ, ਇਹ ਸਾਰੇ ਹੀ ਪਾਰਟ ਮੁਕੰਮਲ ਜਿਹੜਾ ਕਨਸੈਪਟ ਹੀ ਇਹਦੇ ਨਾਲ ਹੁੰਦਾ ਹੈ। ਅਦਰਵਾਈਜ਼ ਤਾਂ ਠਾਕਰ ਦੁਆਰੇ ਤੇ ਦੂਜੇ ਸਪਿਰਿਚੁਅਲ ਸੈਂਟਰ ਤੇ ਇਹਨਾਂ ਦੇ ਸਵਾਮੀਆਂ ਦੇ ਆਸ਼ਰਮ ਤੇ ਹੋਰ ਇਹੋ ਜਿਹੀਆਂ ਚੀਜ਼ਾਂ ਤਾਂ ਪਹਿਲਾਂ ਵੀ ਐਗਜ਼ਿਸਟ ਕਰਦੀਆਂ ਸੀ। ਜੇ ਗੁਰੂ ਨਾਨਕ ਸਾਹਿਬ ਦੇ ਮੈਸੇਜ ਦੇ ਵਿੱਚ ਇਹ ਗੱਲ ਨਾ ਹੁੰਦੀ ਕਿ ਭਾਈ ਤੁਸੀਂ ਵਕਤ ਦੇ ਵਿੱਚ ਇਹ ਦੇਖਣਾ ਹੈ ਕਿ ਕਿਹੜਾ ਚੈਲੰਜ ਹੈ, ਜੇ ਉਹ ਨੀਵੇਂ ਨਤਾਣਿਆਂ ਦੇ ਲਈ ਹੈ ਤਾਂ ਗੁਰੂ ਨਾਨਕ ਸਾਹਿਬ ਨਾਨਕ ਤਿਨ ਕੇ ਸੰਗ ਸਾਥ ਵੱਡਿਆਂ ਸਿਓ ਕਿਆ ਰੀਸ, ਜੇ ਵੇਲੇ ਦੇ ਹਾਕਮ ਧੱਕਾ ਕਰਦੇ ਨੇ ਤੇ ਗੁਰੂ ਸਾਹਿਬ ਫਰਮਾਉਂਦੇ ਨੇ ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚਾਕਰ ਨਹਿੰਦਾ ਭਾਇਨ ਕਾਓ ਰਤ ਪਿਤ ਕੁੱਤਿਓ ਜੱਟ ਜਾਓ। ਜੇ ਬਾਬਰ ਦੀ ਫੌਜ ਇਮਨਾਬਾਦ ਦੇ ਅੰਦਰ ਆਮ ਸ਼ਹਿਰੀਆਂ ਦੇ ਉੱਤੇ, ਮੁਸਲਮਾਨ ਔਰਤਾਂ, ਹਿੰਦੂ ਔਰਤਾਂ ਦੇ ਉੱਤੇ ਜ਼ੁਲਮ ਕਰਦੀ ਹੈ ਤੇ ਗੁਰੂ ਸਾਹਿਬ ਉਸ ਨੂੰ ਕਹਿੰਦੇ ਨੇ ਕਿ ਪਾਪ ਕੀ ਜੰਜ ਲੈ ਕਾਬਲੋਂ ਤਾਂ ਆਇਆ ਜੋਰੀ ਮੰਗੇ ਦਾਨਵੇ ਨਾਲੋਂ, ਕਿ ਭਾਈ ਇਹ ਤੇਰੀ ਫੌਜ ਹੈ ਕਿ ਪਾਪ ਦੀ ਜੰਜ ਹੈ, ਇਹ ਬੰਦ ਕਰੋ ਇਹ ਜੋ ਤੁਸੀਂ ਜ਼ੁਲਮ ਕਰ ਰਹੇ ਹੋ। ਸੋ ਇਹ ਜਿਹੜੀ ਗੱਲ ਹੈ ਅੱਜ ਦੇ ਕੌਂਟੈਕਸਟ ਜਿੱਥੇ ਕੌਮ ਸਿੱਧੇ ਤੌਰ ਤੇ ਇਸ ਤੋਂ ਪ੍ਰਭਾਵਿਤ ਹੈ ਔਰ ਅਸੀਂ ਇਹ ਗੁਲਾਮੀ ਦੇ ਸੰਗਲਾਂ ਵਿੱਚ ਜਕੜੇ ਹੋਏ ਹਾਂ, ਤੇ ਜੇ ਸਾਡੇ ਬਹੁਤ ਸਾਰੇ ਥਾਵਾਂ ਦੇ ਉੱਤੇ ਇਹ ਲੱਗਦਾ ਹੈ ਕਿ ਵੀ ਸਾਨੂੰ ਸਿਰਫ ਅਮਨ ਦੀ ਗੱਲ ਕਰਨੀ ਚਾਹੀਦੀ ਹੈ, ਤੇ ਫਿਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਵੀ ਜਿਹੜੀ ਗੱਲ ਇੱਥੇ ਮਾਰਟਨ ਲੂਥਰ ਕਿੰਗ ਨੇ ਵੀ ਕਹੀ ਕਿ ਵੀ ਜੇ ਤੁਸੀਂ ਜਿਹੜਾ ਪੀਸ ਵਿਦਆਊਟ ਜਸਟਿਸ ਹੈਜ਼ ਨੋ ਮੀਨਿੰਗ, ਬਿਲਕੁਲ ਤੁਸੀਂ ਕਿਹੜੇ ਅਮਨ ਦੀ ਗੱਲ ਕਰਦੇ ਹੋ, ਕਿਹਨਾਂ ਤੋਂ ਤੁਸੀਂ ਅਮਨ ਮੰਗ ਰਹੇ ਹੋ। ਔਰ ਜਿਨ੍ਹਾਂ ਦੇ ਹੱਥ 'ਚ ਹਕੂਮਤ ਹੈ ਉਹਨਾਂ ਨੇ ਤੁਹਾਡਾ ਕੀ ਹਾਲ ਕੀਤਾ ਹੈ, ਅੱਜ 200 ਮਿਲੀਅਨ ਮੁਸਲਮਾਨਾਂ ਦਾ ਕੀ ਹਾਲ ਕੀਤਾ ਹੋਇਆ, ਕਸ਼ਮੀਰ ਦੇ ਵਿੱਚ 5 ਮਹੀਨੇ ਲਗਭਗ ਹੋ ਗਏ ਨੇ, ਕੀ ਹਾਲ ਕੀਤਾ ਹੋਇਆ। ਸੋ ਮੈਂ ਇਹ ਸਮਝਦਾ ਵੀ ਕਿਤੇ ਨਾ ਕਿਤੇ ਇੱਕ ਏਜੰਡਾ ਜਿਹੜਾ ਕਿ ਨੈਗੇਟਿਵਿਟੀ ਕਰਨ ਵਾਲਿਆਂ ਦਾ ਹੈਗਾ, ਹਕੂਮਤਾਂ ਵੀ ਹੁੰਦੀਆਂ ਨੇ, ਉਹਨਾਂ ਦੇ ਬੱਚੇ ਜਮੂਰੇ ਵੀ ਹੁੰਦੇ ਨੇ, ਕਈ ਥਾਂ ਜਿਹੜੇ ਪ੍ਰਬੰਧਕ ਨੇ ਉਹ ਵੀ ਜਿਹੜਾ ਉਹ ਸੇਫ ਵਾਕਿੰਗ ਕਰਨਾ ਚਾਹੁੰਦੇ ਨੇ, ਪਰ ਇਹ ਸਿੱਖੀ ਨਹੀਂ ਹੈ। ਸਿੱਖੀ ਦਾ ਮਤਲਬ ਜਿਹੜਾ ਉਹ ਗਲਤ ਨੂੰ ਗਲਤ ਕਹਿਣਾ, ਜ਼ੁਲਮ ਨੂੰ ਚੈਲੰਜ ਕਰਨਾ ਔਰ ਗੁਲਾਮੀ ਦੇ ਸੰਗਲ ਕੱਟਣੇ। ਔਰ ਜੇ ਸਾਡੀ ਅਰਦਾਸ ਦਾ ਇਹ ਹਿੱਸਾ ਹੈ ਕਿ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲेंगे ਬਚੇ ਸ਼ਰਨ ਜੋ ਹੋਏ, ਇਹ ਐਵਰੀਡੇ ਅਸਰਸ਼ਨ ਹੈ। ਅਸੀਂ ਕਿਸੇ ਦੇ ਹੱਕ ਨਹੀਂ ਖੋਣੇ, ਕਿਸੇ ਦੀ ਟੈਰੀਟਰੀ ਤੇ ਜਾ ਕੇ ਕਬਜ਼ਾ ਨਹੀਂ ਕਰਨਾ, ਪਰ ਇਹ ਅਸਰਸ਼ਨ ਹੈ
ਗੁਰੂ ਪਾਤਸ਼ਾਹ ਦੀ ਖਾਲਸੇ ਦੇ ਲਈ ਕਿ ਰਾਜ ਕਰੇਗਾ ਕਿ ਖਾਲਸਾ ਸੋਵਰਨ ਹੈ, ਕਿਸੇ ਦੇ ਥੱਲੇ ਉਹ ਸਬਜੂਗੇਟ ਨਹੀਂ, ਉਹਨੇ ਆਪਣੇ ਹੱਕਾਂ ਦੇ ਲਈ ਖਲੋਣਾ ਹੈ। ਸੋ ਮੈਂ ਸਮਝਦਾ ਹਾਂ ਵੀ ਇਹ ਵਰਾ 2020 ਦੇ ਵਿੱਚ ਸਾਨੂੰ ਇਸ ਸਪਿਰਿਟ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਹ ਸਾਡੇ ਘਰਾਂ 'ਚ ਵੀ ਜਿੱਥੇ ਅਸੀਂ ਆਪਣੇ ਬੱਚੇ ਬੱਚੀਆਂ ਨਾਲ ਬੈਠਦੇ ਹਾਂ, ਉਹਨਾਂ ਦੇ ਬ੍ਰਾਈਟ ਫਿਊਚਰ ਦੇ ਲਈ ਅਸੀਂ ਉਹਨਾਂ ਦੇ ਕੈਰੀਅਰ ਚੁਣਦੇ ਹਾਂ, ਉਹਨਾਂ ਨੂੰ ਚੰਗੀ ਐਜੂਕੇਸ਼ਨ ਦੇਣ ਲਈ ਚੰਗੀਆਂ ਯੂਨੀਵਰਸਿਟੀਆਂ 'ਚ ਭੇਜਣਾ ਚਾਹੁੰਦੇ, ਬਹੁਤ ਚੰਗੀ ਗੱਲ ਹੈ। ਪਰ ਉਹਨਾਂ ਨੂੰ ਇਹ ਰਿਮਾਈਂਡਰ ਵੀ ਜ਼ਰੂਰੀ ਹੈ ਕਿ ਭਾਈ ਤੁਸੀਂ ਜਿਸ ਕੌਮ ਦੇ ਵਿਰਸੇ ਨੂੰ ਅੱਗੇ ਲੈ ਕੇ ਤੁਰੇ ਹੋਏ ਹੋ, ਉਹ ਕੌਮ ਗੁਲਾਮੀ ਦੇ ਸੰਗਲਾਂ 'ਚ ਜਕੜੀ ਹੋਈ ਹੈ ਔਰ ਤੁਹਾਡੇ ਹਿੱਸੇ ਹੈ ਕਿ ਵੀ ਤੁਸੀਂ ਵੀ ਆਪਣਾ ਬਣਦਾ ਹਿੱਸਾ ਪਾਣਾ ਤਾਂ ਕਿ ਕੌਮ ਦੇ ਗਲੋਂ ਇਹ ਗੁਲਾਮੀ ਦੀ ਪੰਜਾਲੀ ਲੱਥੇ ਔਰ ਇਹ ਜਿਹੜੇ ਗੁਲਾਮੀ ਦੇ ਸੰਗਲ ਨੇ ਤੁਸੀਂ ਕੱਟਣੇ ਨੇ, ਇਹ ਰਿਜ਼ੋਲਵ 2020 ਦਾ ਹਰ ਸਿੱਖ ਦਾ ਹੋਣਾ ਚਾਹੀਦਾ। ਔਰ ਮੈਂ ਸਮਝਦਾ ਕਿ ਵੀ ਸਪਿਰਿਟ ਅਲਾਈਵ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਬਹੁਤ ਸਾਰੇ ਗੁਰਦੁਆਰਿਆਂ 'ਚ ਮਿਡਨਾਈਟ ਖਾਲਿਸਤਾਨ ਜ਼ਿੰਦਾਬਾਦ ਦੇ ਨਾਲ ਨਵੇਂ ਸਾਲ ਦੀ ਸ਼ੁਰੂਆਤ ਹੋਈ ਹੈ, ਲੇਕਿਨ ਕੁਝ ਥਾਵਾਂ ਦੇ ਉੱਤੇ ਇਹ ਰੁਝਾਨ ਵੀ ਆ ਰਿਹਾ ਹੈ ਕਿ ਜੀ ਇਸ ਜਿਹੜਾ ਮਾਹੌਲ ਹੈ ਇਹਦੇ 'ਚ ਸਿਰਫ ਜਿਹੜਾ ਰੂਹਾਨੀਅਤ ਦਾ ਮਾਹੌਲ ਰਹੇ। ਸਿੱਖਾਂ ਦੀ ਰੂਹਾਨੀਅਤ ਘੋੜੇ ਦੇ ਉੱਤੇ ਚੜ੍ਹ ਕੇ ਜੰਗ ਦੇ ਮੈਦਾਨ ਦੇ ਵਿੱਚ 10ਵੇਂ ਪਾਤਸ਼ਾਹ ਨੇ ਜੰਗ ਮਚਾਉਂਦੇ ਆ ਔਰ ਇਹ ਦੱਸਿਆ ਸੀ ਕਿ ਭਾਈ ਜਿਹੜਾ ਰੱਬ ਨੂੰ ਯਾਦ ਰੱਖਣਾ ਉਹ ਤਾਂ ਉਹਨਾਂ ਹਾਲਾਤਾਂ 'ਚ ਹੁੰਦਾ ਹੈ ਜਦੋਂ ਕਿ ਤੁਸੀਂ ਸੱਚਮੁੱਚ ਉਹਨਾਂ ਚੈਲੰਜਸ ਦੇ ਸਾਹਮਣੇ ਹੋ। ਹੋਰ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਸ਼ਬਦ ਕੀ ਦੱਸਦਾ, ਜਾਂ ਸਰਸਾ ਦੇ ਕੰਢੇ ਜੇ ਜੰਗ ਹੈ ਬਚਿਆ ਹੋਇਆ ਤੇ ਇਹ ਹੁਕਮ ਹੁੰਦਾ ਮਹਾਰਾਜ ਦਾ ਕਿ ਆਸਾ ਦੀ ਵਾਰ ਕਰਨਾ। ਇਹ ਹੈ ਕਿ ਭਾਈ ਰੱਬ ਸਾਨੂੰ ਨਾ ਭੁੱਲੇ। ਜੰਗ ਦੇ ਵਿੱਚ ਹੀ ਅਸਲੀ, ਜਦੋਂ ਤੁਸੀਂ ਸਟਰਗਲ ਦੇ ਵਿੱਚ ਹੁੰਦੇ ਹੋ ਉਦੋਂ ਤੁਹਾਡੀ ਅਸਲੀ ਪਰਖ ਹੁੰਦੀ ਹੈ। ਇਹ ਨਹੀਂ ਹੈ ਜਿਹੜਾ ਇੱਕ ਕਿਸਮ ਦੇ ਪ੍ਰਚਾਰਕਾਂ ਨੇ ਤੋਰਿਆ ਹੋਇਆ ਜੀ ਪਹਿਲੇ ਸਿੱਖ ਬਣ ਜਾਓ ਖਾਲਿਸਤਾਨ ਆਪੇ ਬਣ ਜਾਏਗਾ। ਇਹ ਸਾਈਮਲਟੇਨੀਅਸ ਤੁਹਾਡੀ ਜਿਹੜੀ ਰੂਹਾਨੀਅਤ ਦਾ ਸਫ਼ਰ ਹੈ ਔਰ ਪੋਲੀਟੀਕਲ ਫਰੀडम ਹੈ, ਇਹ ਸਾਈਮਲਟੇਨੀਅਸ ਹੈ। ਇਹ ਦੋਨਾਂ ਬੀਇੰਗਸ ਦੇ ਵਿੱਚ ਹੈ। ਤੁਹਾਡੀ ਵਾਹਿਗੁਰੂ ਦੀ ਯਾਦ ਹੀ ਜੰਗ ਦੇ ਮੈਦਾਨ ਦੇ ਵਿੱਚ ਹੈ। ਜਿਸ ਜਿਹੜਾ ਜੰਗ ਦਾ ਮੈਦਾਨ ਤੁਹਾਡੀ ਡੇ ਟੂ ਡੇ ਲਾਈਫ ਵੀ ਹੈ, ਉਹਦੇ 'ਚ ਵੀ ਤੁਸੀਂ ਸੰਘਰਸ਼ ਕਰਦੇ ਹੋ, ਪਰ ਦੁਸ਼ਮਣ ਦੇ ਨਾਲ ਟਕਰਾ ਜਾਣਾ ਤੇ ਉਦੋਂ ਵੀ ਰੱਬ ਦਾ ਯਾਦ ਰਹਿਣਾ ਕਿ ਭਾਈ ਯਾਰੜੇ ਦਾ ਸਾਨੂੰ 70 ਚੰਗਾ। ਇਹ ਸਿੱਖੀ ਦੀ ਸਪਿਰਿਟ ਹੈ, ਕਿਉਂਕਿ ਇੱਕ ਪਾਸੇ ਅਸੀਂ ਜੰਗਜੂ ਕੌਮ ਜਿਸ ਤੇ ਗਾਤਰੇ ਕਿਰਪਾਨ ਹੈ, ਜਿਹੜੀ ਹਮੇਸ਼ਾ ਲਫ਼ਜ਼ ਹੀ ਸਾਡੇ ਲਈ ਤਿਆਰ ਬਰ ਤਿਆਰ ਹੈ। ਉਹਨੂੰ ਕਹੋ ਜੀ ਖਾਲਸਾ ਜੀ ਤਿਆਰ ਬਰ ਤਿਆਰ, ਕਿ ਆਲਵੇਜ਼ ਰੈਡੀ। ਅਸੀਂ ਤਾਂ ਉਸ ਤੋਂ ਕਰਦੇ ਕਰਦੇ ਆਰਾਮ ਪ੍ਰਸਤੀ ਵੱਲ ਵੀ ਆ ਰਹੇ ਹਾਂ, ਮਟੀਰੀਅਲਿਜ਼ਮ ਨੇ ਵੀ ਖਾ ਲਿਆ, ਕਨਫਿਊਜ਼ਨ ਵੀ ਹੈ। ਪਰ ਜਿਹੜਾ ਸਾਡਾ ਦੁਸ਼ਮਣ ਹੈ, ਜਿਹਨੇ ਸਾਡੇ ਖਿਲਾਫ ਟੋਟਲ ਵਾਰ ਜਿਹੜੀ ਆ ਉਹ ਸ਼ੁਰੂ ਕੀਤੀ ਹੋਈ ਹੈ, ਹਰ ਲੈਵਲ ਦੇ ਉੱਤੇ ਜੈਨੋਸਾਈਡ ਫਿਜ਼ੀਕਲ ਹੋਏ, ਸਟੈਟਿਸਟੀਕਲ ਹੋਏ, ਹਿਸਟੋਰੀਕਲ ਹੋਏ, ਹਰ ਥਾਂ ਤੇ ਹਿਸਟਰੀ ਤਬਾਹ ਕਰਨੀ, ਨਵੇਂ ਸਿਲੇਬਸ, ਨਵੀਆਂ ਗੱਲਾਂ। ਔਰ ਜਿਹੜੀ ਉਹਨਾਂ ਦੀ ਫੌਜ ਹੈ ਜਿਹੜੀ ਕਲੋਜ਼ ਟੂ 2 ਮਿਲੀਅਨ ਦੇ ਨੇੜੇ ਤੇੜੇ ਹੋਏਗੀ ਜੇ ਸਾਰੀਆਂ ਸੈਂਟਰਲ ਫੋਰਸਿਸ ਨੂੰ ਪਾ ਲਓ, ਕਿਵੇਂ ਫੌਜ ਨੂੰ ਹਿੰਦੂਆਈਜ਼ ਕਰ ਦਿੱਤਾ ਗਿਆ, ਉਹਦਾ ਹਿੰਦੂਤਵੀ ਕਰੈਕਟਰ ਬਣਾ ਦਿੱਤਾ ਹੈ। ਅਸੀਂ ਡਿਸਕਸ ਕੀਤਾ ਸੀ ਕਿ ਵੀ ਕਿਵੇਂ ਇਹਨਾਂ ਨੇ ਇਹ ਜਨਰਲ ਬਿਪਨ ਰਾਵਤ ਜਿਹੜਾ ਕਿ ਅਜੀਤ ਡੋਵਲ ਸਿਕਿਉਰਿਟੀ ਐਡਵਾਈਜ਼ਰ ਹੀ ਨਹੀਂ, ਇਸ ਵੇਲੇ ਅਮਿਤ ਸ਼ਾਹ, ਮੋਦੀ ਔਰ ਅਜੀਤ ਡੋਵਲ, ਅਮਿਤ ਸ਼ਾਹ ਤੇ ਇਹਦਾ ਵੀ ਪਿਓ ਜਿਹੜਾ ਉਹ ਅਜੀਤ ਡੋਵਲ ਹੈ, ਰਾਵਤ ਵੀ ਉਹਨਾਂ ਦਾ ਬੰਦਾ, ਔਰ ਉਹਨੂੰ ਇਹਨਾਂ ਨੇ ਲਿਆ ਕੇ ਹੁਣ ਸਿਰ ਤੇ ਬਿਠਾ ਦਿੱਤਾ ਹੈ। ਤਿੰਨੋਂ ਫੋਰਸਿਸ ਦਾ ਜਿਹੜਾ ਉਹਨੂੰ ਚੀਫ ਆਫ ਡਿਫੈਂਸ ਸਟਾਫ ਬਣਾ ਕੇ, ਔਰ ਉਹਦਾ ਜਿਹੜਾ ਉਹ ਇਨਸਿਗਨੀਆ ਵੀ ਹੈ, ਉਸ ਦੇ ਵਿੱਚ ਜਿਹੜਾ ਉਹਦੀ ਨਵੀਂ ਯੂਨੀਫਾਰਮ ਬਣਾਈ ਹੈ ਉਹਦੇ 'ਚ ਸੌਰਡ ਜਿਹੜਾ ਕਿ ਇਨਫੈਂਟਰੀ ਦਾ ਹੈ ਇਨਸਿਗਨੀਆ, ਹਵਾਈ ਫੌਜ ਦਾ ਈਗਲ ਹੈ, ਬਾਜ ਹੈ, ਔਰ ਐਂਕਰ ਜਿਹੜਾ ਕਿ ਸਮੁੰਦਰੀ ਜਹਾਜ਼ ਦਾ ਹੁੰਦਾ ਹੈ, ਉਹ ਤਿੰਨੋਂ ਦੇ ਮੇਲ ਵਾਲੀ ਉਹਦੀ ਨਵੀਂ ਯੂਨੀਫਾਰਮ। ਔਰ ਉਹਨੇ ਵੀ ਮਾਰਚ ਪਾਸਟ ਔਰ ਦੂਜਾ ਲਿਆ, ਉਹਨੂੰ 3 ਸਾਲ ਦੀ ਐਕਸਟੈਂਸ਼ਨ ਦੇ ਕੇ ਖੜਾ ਕਰ ਦਿੱਤਾ। ਔਰ ਉਹ ਜਿਹੜਾ ਪੂਰਾ ਉਹਨੇ ਇੱਕ ਸਟੇਟਮੈਂਟ ਦਿੱਤੀ ਹੈ ਕਿ ਜੀ ਵੀ ਕੀਪ ਆਵਰ ਸੈਲਵਸ ਅਵੇ ਫਰੋਮ ਪੋਲੀਟਿਕਸ, ਫੋਲੋ ਗਵਰਨਮੈਂਟ ਡਾਇਰੈਕਟਿਵਸ। ਜਨਰਲ ਰਾਵਤ, ਕਿਉਂਕਿ ਇਹਨੇ ਰਾਵਤ ਨੇ ਪਿਛਲੇ ਦਿਨਾਂ 'ਚ ਹੀ 2-3 ਦਿਨ ਪਹਿਲਾਂ ਹੀ ਇਹ ਸਟੇਟਮੈਂਟ ਦਿੱਤੀ ਸੀ ਕਿ ਜੀ ਇਹ ਜਿਹੜੀ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਖਿਲਾਫ ਪ੍ਰੋਟੈਸਟ ਹੋ ਰਹੇ ਨੇ, ਸਟੂਡੈਂਟ ਵਾਇਲੈਂਟ, ਇਹ ਕਿਸ ਕਿਸਮ ਦੇ ਲੀਡਰ ਪ੍ਰੋਡਿਊਸ ਕਰ ਰਹੇ ਨੇ, ਇਹ ਉਹ। ਇਸ ਦੇ ਉੱਤੇ ਕ੍ਰਿਟਿਸਿਜ਼ਮ ਹੋਇਆ। ਈਵਨ ਸਾਬਕਾ ਕਈ ਜਰਨੈਲਾਂ ਨੇ ਵੀ ਕਿਹਾ ਕਿ ਵੀ ਇਹ ਤੇਰਾ ਕੀ ਕੰਮ ਹੈ ਬਈ, ਤੂੰ ਤਾਂ ਅਜੇ
इन सर्विस है 31 ਦਸੰਬਰ तक और तू इस किस्म की बयानबाजी कर रहे जी ਹੁਣ ਚਾਹੀਦਾ ਤਾਂ ਇਹ ਸੀ ਕਿ ਵੀ ਇਸ ਗੱਲ ਦਾ ਜੋ ਉਹਨੇ ਵਾਇਓਲੇਟ ਕੀਤਾ ਸਰਵਿਸ ਰੂਲਸ ਨੂੰ, ਜੇ ਸੱਚਮੁੱਚ ਇਹਦਾ ਮਤਲਬ ਇਹ ਹੁੰਦਾ ਜੋ ਇਹ ਕਹਿ ਰਿਹਾ ਹੈ, ਤੇ ਫਿਰ ਇਹ ਵੀ ਪੋਲੀਟੀਕਲ ਲੀਡਰਸ਼ਿਪ डिफेंस मिनिस्टर ਜਾਂ ਪ੍ਰਾਈਮ ਮਿਨਿਸਟਰ ਕਲੀਅਰ ਕਰ ਰਿਹਾ ਹੁੰਦਾ ਕਿ ਵੀ ਇਹ ਕੰਮ ਗਲਤ ਹੈ, ਔਰ ਫੌਜ ਉਹੀ ਐਕਸਪਲੇਨ ਕਰ ਰਿਹਾ ਹੈ ਕਿ ਜੀ ਸਾਡੀ ਅਸੀਂ ਫੌਜ ਜਿਹੜੀ ਹੈ ਉਹ ਪੋਲਿਟਿਕਸ 'ਚ ਨਹੀਂ ਡੈਬਲ ਕਰਦੇ। ਹੁਣ ਇਹ ਆਪਣੇ ਆਪ 'ਚ ਹੀ ਪੋਲਿਟਿਕਸ ਹੈ ਕਿ ਵੀ ਜਿਹਦੇ ਉੱਤੇ ਚਾਰਜ ਹੈ ਉਹੀ ਆਪਣੀ ਐਕਸਪਲੇਨੇਸ਼ਨ ਗਵਰਨਮੈਂਟ ਦੇ ਬਿਹਾਫ ਤੇ ਦੇ ਰਿਹਾ ਕਿ ਜੀ ਅਸੀਂ ਜਿਹੜਾ ਹੈ ਉਹ ਸਾਡਾ ਕੋਈ ਤਾਲੁਕ ਨਹੀਂ ਹੁੰਦਾ। ਔਰ ਉਹ ਇਹ ਕਹਿ ਰਿਹਾ ਕਿ ਨਿਊਲੀ ਅਪਾਇੰਟਡ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਸੈਡ armed forces stayed away from politics and worked as per the directives of the government amid allegations that the forces were being politicized। ਇਹ ਆਪ ਐਕਸਪਲੇਨੇਸ਼ਨ ਦੇ ਨਾ 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 ਅਸੀਂ ਬਿਲਕੁਲ ਨਹੀਂ ਕਰਦੇ। ਇਹ ਆਪਣੇ ਆਪ 'ਚ ਇਹ ਸਟੇਟਮੈਂਟ ਸਬੂਤ ਹੈ ਕਿ ਆਲਮੋਸਟ ਸਾਰੀ ਜਿਹੜੀ ਪੋਲੀਟੀਕਲ ਲੀਡਰਸ਼ਿਪ ਹੈ ਉਹ ਫੌਜ ਔਰ ਉਹ ਹਿੰਦੂਤਵੀ ਏਜੰਡੇ ਦੇ ਥੱਲੇ ਜਿਹੜੀ ਹੈ ਉਸ ਉਹਨਾਂ ਨੇ ਬਿਲਕੁਲ ਟੇਕ ਓਵਰ ਕਰ ਲਏ। ਔਰ ਜਿਹੜਾ ਨਵਾਂ ਜਿਸ ਬਾਰੇ ਸਾਡੇ ਇੱਕ ਦੋ ਦਰਸ਼ਕਾਂ ਨੇ ਲਿਖਿਆ ਵੀ ਸੀ ਕਿ ਚੂਹੀ ਵਰਗਾ ਮੂੰਹ ਵਾਲਾ ਬੰਦਾ, ਜਿਵੇਂ ਉਹ ਕਣਕ ਦੀ ਬੋਰੀ ਦੇ ਥੱਲੇ ਮਰੀ ਚੂਹੀ ਨਿਕਲਦੀ ਹੈ, ਔਰ ਇਹ ਮਨੋਜ ਮੁਕੰਦ ਨਰਵਾਣੇ ਜਿਹੜਾ ਨਵਾਂ ਜਰਨੈਲ ਬਣਾਇਆ, ਹੁਣ ਜਿਹਨੂੰ ਕਹਿੰਦੇ ਨੇ ਕਿ ਵੀ ਇਹ ਕਿਸ ਡਾਇਰੈਕਸ਼ਨ 'ਚ ਗੱਲ ਜਾ ਰਹੀ ਹੈ, ਪੋਲੀਟੀਕਲ ਏਜੰਡਾ ਕਿੱਧਰ ਨੂੰ ਜਾ ਰਿਹਾ ਹੈ। ਮੋਦੀ ਨੇ ਨਿਊ ਈਅਰ ਈਵ ਦੇ ਉੱਤੇ ਬੰਗਲਾਦੇਸ਼, ਸ੍ਰੀਲੰਕਾ, ਭੂਟਾਨ, ਨੇਪਾਲ, ਮਾਲਦੀਵਸ ਇਹਨਾਂ ਸਾਰੇ ਪ੍ਰਾਈਮ ਮਿਨਿਸਟਰਸ ਨੂੰ ਕਾਲ ਕਰਕੇ ਵਧਾਈਆਂ ਦਿੱਤੀਆਂ, ਪਾਕਿਸਤਾਨ ਨੂੰ ਕਾਲ ਨਹੀਂ ਕੀਤਾ। ਹੁਣ ਇਹ ਇੱਕ ਹਾਲਾਂਕਿ ਉਹਦੇ ਕੋਈ ਕਾਲ ਦੇ ਕੋਈ ਇੰਤਜ਼ਾਰ 'ਚ ਨਹੀਂ ਬੈਠੇ ਹੋਏ ਕਿ ਉਹ ਕਾਲ ਕਰੇਗਾ, ਪਰ ਇਹ ਮੈਂ ਦੱਸ ਰਿਹਾ ਕਿ ਵੀ ਮਾਹੌਲ ਜਾਂ ਫਿਜ਼ਾ ਕਿਸ ਕਿਸਮ ਦੀ ਖੜੀ ਕੀਤੀ ਹੋਈ। ਔਰ ਜਿਹੜਾ ਅੱਜ ਜਦੋਂ ਇਹਨੇ 31 ਦਸੰਬਰ ਤੋਂ ਬਾਅਦ ਇਸ ਮਨੋਜ ਮੁਕੰਦ ਨਰਵਾਣੇ ਨੇ ਟੇਕ ਓਵਰ ਕੀਤਾ, ਔਰ ਜ਼ਾਹਰ ਹੈ ਕਿ ਜਦੋਂ ਨਵਾਂ ਚੀਫ ਟੇਕ ਓਵਰ ਕਰਦਾ ਹੈ ਤੇ ਉਸ ਦੀ ਜਿਹੜੀ ਆ ਉਹ ਉਹਨੂੰ ਪੈਰੇਡ ਨੂੰ ਇੰਸਪੈਕਟ ਕਰਦਾ, ਪਰ ਉਹਦੀ ਜਿਹੜੀ ਪਹਿਲੀ ਸਟੇਟਮੈਂਟ ਹੈ ਉਹ ਇਹ ਦੱਸ ਰਹੀ ਹੈ ਕਿ 2020 ਦੇ ਵਿੱਚ ਉਸ ਖਿੱਤੇ ਦੀ ਜਿਹੜੀ ਓਵਰਆਲ ਹਾਲਤ ਹੈ ਉਹ ਕਿੱਧਰ ਨੂੰ ਜਾ ਸਕਦੀ ਹੈ। ਔਰ ਉਹਦੀ ਮੈਂ ਪਹਿਲਾਂ ਸਟੇਟਮੈਂਟ ਨੂੰ ਕੋਟ ਕਰਾਂ ਜਿਹਨੂੰ ਕਿ ਉਹਨਾਂ ਦੇ ਮੀਡੀਆ ਨੇ ਹੈਡਲਾਈਨ ਦੇ ਨਾਲ ਦਿੱਤਾ ਹੈ। ਨਿਊ ਆਰਮੀ ਚੀਫ ਸੇਜ਼ ਇੰਡੀਆ ਕੈਨ ਗੋ ਇਨ ਫॉर ਪ੍ਰੀਐਮਪਟਿਵ ਸਟ੍ਰਾਈਕ, ਕਿ ਨਵੇਂ ਫੌਜੀ ਮੁਖੀ ਨੇ ਕਿਹਾ ਕਿ ਭਾਰਤ ਜਿਹੜਾ ਉਹ ਪ੍ਰੀਐਮਪਟਿਵ ਹੁੰਦਾ ਹੈ, ਕਿਸੇ ਵੀ ਘਟਨਾ ਵਾਪਰਨ ਤੋਂ ਪਹਿਲਾਂ ਉਸ ਨੂੰ ਖਾਲੀ ਕਰ ਦੇਣਾ, ਉਸ ਨੂੰ ਸਟ੍ਰਾਈਕ ਕਰਨਾ। ਹੁਣ ਇਹਦੀ ਮੈਂ ਸਟੇਟਮੈਂਟ ਪੜ੍ਹ ਕੇ ਫਿਰ ਇਸ ਦੇ ਉੱਤੇ ਕਮੈਂਟ ਕਰਦਾ। ਉਹਦੇ 'ਚ ਉਹਨਾਂ ਨੇ ਕਿਹਾ ਕਿ ਇਹਨੇ ਸਟਰਨ ਵਾਰਨਿੰਗ ਟੂ ਪਾਕਿਸਤਾਨ, ਉਹਦੇ 'ਚ ਕੋਈ ਭੁਲੇਖਾ ਨਹੀਂ ਹੈ ਕਿ ਇਹ ਕਿਹਨੂੰ ਐਡਰੈਸ ਕਰਕੇ ਕਿਹਾ। ਸਟਰਨ ਵਾਰਨਿੰਗ ਟੂ ਪਾਕਿਸਤਾਨ, ਨਿਊ ਆਰਮੀ ਚੀਫ General Manoj Mukund Narwane on Tuesday said, India reserves the right to preemptively strike a source of terror, asserting that a new normal in the country's response mechanism to acts of cross-border terrorism has already been emphatically displayed। ਹੁਣ ਜਦੋਂ ਇਹ ਬਾਲਾਕੋਟ ਸਟ੍ਰਾਈਕ ਇਹਨਾਂ ਨੇ ਕੀਤਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਦੇ 'ਚ ਜੋ ਇਹਨਾਂ ਦਾ ਪ੍ਰੋਪੇਗੈਂਡਾ ਸੀ, ਜੋ ਉੱਥੇ ਕੈਂਪ ਸੀ ਡਿਸਟਰੋਏ, ਇਹ ਝੂਠ ਸੀ। ਇੱਕ ਦਰਖਤ ਤੇ ਇੱਕ ਕਾਂ ਜਿਹੜਾ ਉਹ ਮਰੇ ਪਾਏ ਗਏ ਉੱਥੇ, ਇਹੀ ਇਹਨਾਂ ਦੀ ਅਚੀਵਮੈਂਟ। ਪਰ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਪਹਿਲੀ ਵਾਰ ਇਹ ਹੋਇਆ, ਕਿਉਂਕਿ ਕਸ਼ਮੀਰ ਡਿਸਪਿਊਟਡ ਟੈਰੀਟਰੀ ਹੈ, ਲਾਈਨ ਆਫ ਕੰਟਰੋਲ ਦੇ ਉੱਤੇ ਦੋਨੋਂ ਪਾਸਿਓਂ ਫਾਇਰਿੰਗ ਹੁੰਦੀ ਹੈ। ਉਧਰਲੇ ਵੀ ਪਿੰਡੂ ਕਈ ਵਾਰੀ ਮਾਰੇ ਜਾਂਦੇ ਨੇ, ਇਧਰਲੇ ਵੀ ਫੌਜੀ ਵੀ ਮਾਰੇ ਜਾਂਦੇ ਨੇ। ਅੱਜ ਵੀ 2 ਇੰਡੀਅਨ ਆਰਮੀ ਦੇ ਫੌਜੀ ਮਾਰੇ ਗਏ ਨੇ ਉਧਰੋਂ। ਲੇਕਿਨ ਇਹ ਪਹਿਲੀ ਵਾਰ ਹੋਇਆ ਕਿ ਇੰਟਰਨੈਸ਼ਨਲ ਬਾਰਡਰ ਨੂੰ ਕ੍ਰਾਸ ਕਰਕੇ, ਲਾਈਨ ਆਫ ਕੰਟਰੋਲ ਨੂੰ ਉਸ ਪਾਸਿਓਂ ਕ੍ਰਾਸ ਕਰਕੇ ਭਾਰਤੀ ਜਿਹੜੇ ਜੈਟ ਨੇ ਉਹਨਾਂ ਨੇ ਪਾਕਿਸਤਾਨ ਦੇ ਅੰਦਰ ਜਾ ਕੇ ਜਿਹੜਾ ਹਮਲਾ ਕੀਤਾ, ਜਿਹੜਾ ਕਿ ਉਹਨਾਂ ਦੀ ਸੋਵਰਨਿਟੀ ਦੀ ਉਲੰਘਣਾ ਹੈ। ਇਹ ਐਨ ਐਕਟ ਆਫ ਵਾਰ ਹੈ, ਇਹ ਜੰਗ ਦਾ ਇਨਫੈਕਟ ਐਲਾਨ ਸੀ। ਇਹ ਵੱਖਰੀ ਗੱਲ ਹੈ ਕਿ ਪਾਕਿਸਤਾਨ ਨੇ ਬੜੀ ਸਿਆਣਪ ਦਾ ਸਬੂਤ ਦਿੱਤਾ ਟਕਰਾਅ ਵੱਲ ਕਿ ਉਹਨਾਂ ਨੇ ਵਾਪਸੀ ਉਹਨਾਂ ਨੇ ਜਵਾਬ ਦਿੱਤਾ। ਜੇ ਇਹਨਾਂ ਨੇ 14 ਫਰਵਰੀ ਨੂੰ ਕੀਤਾ, ਵਿਦਿਨ 2 ਵੀਕਸ ਉਹਨਾਂ ਨੇ ਇਹਨਾਂ ਦੇ 2 ਜਹਾਜ਼ ਵੀ ਸੁੱਟ ਲਏ, ਔਰ ਜ਼ਾਹਰਾ ਤੌਰ ਦੇ ਉੱਤੇ ਅਭਿਨੰਦਨ ਜਿਹੜਾ ਉਹਨੂੰ ਗ੍ਰਿਫਤਾਰ ਵੀ ਕੀਤਾ, ਉਹਨੂੰ ਹੈਂਡਓਵਰ ਵੀ ਕੀਤਾ।
ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਉਹਨੇ ਇਹ ਤਾਂ ਠੀਕ ਹੈ ਕਿ ਇਹ ਐਕਸਪੋਜ਼ ਕਰ ਦਿੱਤਾ ਹੈ ਕਿ ਵੀ ਇਹ ਜਿਹੜੀ ਬੜੀ ਮਾਈਟੀ ਫੋਰਸ ਬਣੇ ਹੋਏ ਨੇ, 에ਅਰ ਫੋਰਸ ਬੜੀ ਦੁਨੀਆ ਦੀ ਦੂਸਰੀ ਤੀਸਰੀ ਗਿਣਤੀ 'ਚ ਆਪਣੇ ਆਪ ਨੂੰ ਰੱਖਦੇ ਨੇ, ਕਿ ਵੀ ਇਹ ਤਾਂ ਪਾਕਿਸਤਾਨ ਦੇ ਸਾਹਮਣੇ ਟਿਕੇ ਨਹੀਂ ਹੈ। ਔਰ ਇਹਨਾਂ ਦਾ ਔਰ ਇਸ ਗੱਲ ਨੇ ਭਾਰਤੀ ਫੌਜ ਦੀ ਕ੍ਰੈਡੀਬਿਲਿਟੀ ਵੈਸਟਰਨ ਪਾਵਰਸ ਜਾਂ ਜਿਹੜੇ ਲੋਕ ਮੋਨੀਟਰ ਕਰਦੇ ਨੇ, ਉਹ ਭਾਵੇਂ ਅਮਰੀਕਾ ਹੋਏ ਜਾਂ ਰਸ਼ੀਆ ਹੋਏ ਜਾਂ ਚਾਈਨਾ ਹੋਏ, ਉਹਦੇ ਸਾਹਮਣੇ ਉਹਨੂੰ ਜਿਲਚ ਕਰ ਦਿੱਤਾ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨੂੰ ਜਿਹੜੀ ਹਵਾ ਦੇ ਵਿੱਚ ਡੌਗ ਫਾਈਟ ਕਹਿੰਦੇ ਨੇ, ਉਸ ਡੌਗ ਫਾਈਟ ਦੇ ਵਿੱਚ ਪਾਕਿਸਤਾਨ ਦਾ ਅਪਰ ਹੈਂਡ ਸੀ। ਔਰ ਉਹਦੇ 'ਚ ਇਹ ਵੀ ਸਾਹਮਣੇ ਆਇਆ ਵੀ ਇਹ ਇੰਡੀਆ ਦਾ ਝੂਠ ਸੀ ਜੀ, ਅਸੀਂ F-16 ਸੁੱਟ ਲਿਆ ਤੇ ਫਲਾਣਾ ਹੋ ਗਿਆ। ਇਸ ਗੱਲ ਨੂੰ ਇਹਨਾਂ ਦੇ ਐਕਸਪਰਟਸ ਇਹ ਇੱਕ ਅਚੀਵ, ਪਰ ਇਹਦੇ 'ਚੋਂ ਇਹਨਾਂ ਦੀ ਦਿਲਵਦੀ ਜ਼ਰੂਰ ਹੋਈ। ਔਰ ਹੁਣ ਜਦੋਂ ਇਹਨਾਂ ਦਾ ਇਹ ਨਵਾਂ ਚੂਹੀ ਵਰਗੇ ਮੂੰਹ ਵਰਗਾ ਜਰਨੈਲ ਜਦੋਂ ਇਹ ਕਹਿੰਦਾ ਕਿ ਜੀ ਅਸੀਂ ਐਮਫੈਟਿਕਲੀ ਮਜ਼ਬੂਤੀ ਨਾਲ ਪਹਿਲਾਂ ਦੱਸ ਚੁੱਕੇ ਹਾਂ ਕਿ ਜੇ ਟੈਰਰਿਜ਼ਮ ਜਾਂ ਦੂਜਾ ਹੋਇਆ ਤੇ ਅਸੀਂ ਪ੍ਰੀਐਮਪਟਿਵ ਸਟ੍ਰਾਈਕ ਕਰ। ਹੁਣ ਪ੍ਰੀਐਮਪਟਿਵ ਸਟ੍ਰਾਈਕ ਇੰਟਰਨੈਸ਼ਨਲ ਲਾਅ ਦੀ ਵਾਇਓਲੇਸ਼ਨ ਹੈ ਔਰ ਮੰਦੇ ਭਾਗਾਂ ਨੂੰ ਇਸ ਦੀ ਖੁਦ ਅਮਰੀਕਾ ਨੇ ਲਈ। 2003 ਦੇ ਵਿੱਚ ਜਦੋਂ ਅਮਰੀਕਾ ਨੇ ਇਰਾਕ ਦੇ ਉੱਤੇ ਜਿਹੜਾ ਇੱਕ ਸੋਵਰਨ ਮੁਲਕ ਸੀ, ਬਿਨਾਂ UN ਦੀ ਸੈਂਕਸ਼ਨ ਦੇ, UN ਸਿਕਿਉਰਿਟੀ ਕਾਉਂਸਲ ਦੀ ਅਪਰੂਵਲ ਦੇ ਧਾਵਾ ਬੋਲਿਆ, ਤੇ ਇਹਨਾਂ ਨੇ ਜਿਹੜਾ ਆਰਗੂਮੈਂਟ ਲਿਆ ਸੀ ਉਹ ਇਹੀ ਸੀ ਕਿ ਜੀ ਇਰਾਕ ਦੇ ਕੋਲ ਵੈਪਨਸ ਆਫ ਮਾਸ ਡਿਸਟਰਕਸ਼ਨ ਨੇ, ਉਹਨਾਂ ਦੇ ਕੋਲ ਕੈਮੀਕਲ ਵੈਪਨ ਨੇ, ਔਰ ਅਸੀਂ ਇਹ ਪ੍ਰੀਐਮਪਟਿਵ ਸਟ੍ਰਾਈਕ ਕਰ ਰਹੇ ਹਾਂ ਤਾਂ ਕਿ ਇਰਾਕ ਉਹਨਾਂ ਹਥਿਆਰਾਂ ਦਾ ਇਸਤੇਮਾਲ ਕਰਕੇ ਜਿਹੜਾ ਉਹ ਲੋਕਾਂ ਦੀ ਜਾਨ ਦਾ ਖਾਊ ਨਾ ਬਣੇ। ਹਾਲਾਂਕਿ ਇਹ ਗੱਲ ਬਾਅਦ ਦੇ ਵਿੱਚ ਸਾਹਮਣੇ ਆਈ ਕਿ ਈਵਨ ਕਿਵੇਂ ਜਨਰਲ ਕੋਲਿਨ ਪਾਵੈਲ ਜਿਹੜਾ ਸੈਕਟਰੀ ਆਫ ਸਟੇਟ ਸੀ ਪਹਿਲਾਂ, ਔਰ ਉਸ ਤੋਂ ਬਾਅਦ UN ਦੇ ਵਿੱਚ ਵੀ ਉਹਦੇ ਤੋਂ ਝੂਠ ਬੁਲਵਾਇਆ ਗਿਆ ਜੀ ਵੈਪਨਸ ਆਫ ਮਾਸ ਡਿਸਟਰਕਸ਼ਨ ਨੇ, ਉਹ ਤਾਂ ਉਹਨਾਂ ਦੇ ਕੋਲ। ਔਰ ਹਾਲਾਂਕਿ ਉਸ ਪੀਰੀਅਡ 'ਚ ਹੀ ਨੈਸ਼ਨਲ ਪ੍ਰੈਸ ਬਿਲਡਿੰਗ ਵਾਸ਼ਿੰਗਟਨ DC ਦੀ ਇੱਕ ਪ੍ਰੈਸ ਕਾਨਫਰੰਸ ਮੈਂ ਇਹ ਕਮੈਂਟ ਕੀਤਾ ਸੀ, ਮੈਂ ਕਿਹਾ ਜੀ ਇਹ ਜੇ ਉਹਦੇ ਕੋਲ ਵੈਪਨਸ ਆਫ ਮਾਸ ਡਿਸਟਰਕਸ਼ਨ ਹੁੰਦੇ ਤੇ ਫਿਰ ਤੁਸੀਂ ਡੇਅਰ ਨਾ ਕਰਦੇ ਕਿ ਵੀ ਤੁਸੀਂ ਅਟੈਕ ਕਰਨਾ, ਤੁਸੀਂ ਗਏ ਹੀ ਇਸ ਲਈ ਤੁਹਾਨੂੰ ਪਤਾ ਹੈ ਵੀ ਉਹ ਡਿਫੈਂਡ ਨਹੀਂ ਕਰ ਸਕਦਾ ਆਪਣੇ ਆਪ। ਲੇਕਿਨ ਇਸ ਗੱਲ ਨੇ ਜਿਹਨੂੰ ਕਹਿੰਦੇ ਨੇ ਵੀ ਫਲੱਡ ਗੇਟ ਖੋਲ ਦੇਣਾ, ਔਰ ਜਦੋਂ ਅਮਰੀਕਾ ਨੇ ਖੁਦ ਵਾਇਲੇਟ ਕੀਤਾ UN ਚਾਰਟਰ ਵੀ ਔਰ ਇੰਟਰਨੈਸ਼ਨਲ ਲਾਅ ਵੀ ਕਿ ਕਿਸੇ ਦੇਸ਼ ਦੀ ਸੋਵਰਨਿਟੀ ਨੂੰ ਤੁਸੀਂ ਜਿਹੜਾ ਉਹ ਵਾਇਲੇਟ ਕਰ ਰਹੇ ਹੋ, ਉਸੇ ਹੀ ਕਿਤਾਬ ਚੋਂ ਪੇਜ ਲੈ ਕੇ ਇੰਡੀਆ ਨੇ ਜੋ ਬਾਲਾਕੋਟ ਦੇ ਵਿੱਚ ਕੀਤਾ ਔਰ ਉਹ ਫਿਰ ਅਨਪਨਿਸ਼ਡ ਗਿਆ। ਅਨਪਨਿਸ਼ਡ ਦਾ ਮਤਲਬ ਪਾਕਿਸਤਾਨ ਨੇ ਤਾਂ ਆਪਣਾ ਸ਼ੋਅ ਕਰ ਦਿੱਤਾ ਜੀ, ਪਰ ਉਸ ਤੋਂ ਬਾਅਦ ਹਾਲਾਤ ਇੰਨੇ ਤੇਜ਼ੀ ਨਾਲ ਬਦਲੇ। ਔਰ ਮੈਂ ਸਮਝਦਾ ਹਾਂ ਵੀ ਪਾਕਿਸਤਾਨ ਦੇ ਵਿੱਚ ਬੇਸ਼ੱਕ ਇਮਰਾਨ ਖਾਨ ਹਕੂਮਤ ਲਗਭਗ 1.5 ਸਾਲ ਉਹਨਾਂ ਨੂੰ ਹੁਣ ਪਾਵਰ 'ਚ ਹੋ ਗਿਆ, ਉਹਨਾਂ ਦੇ ਸਾਹਮਣੇ ਆਪਣੇ ਜਿਹੜੇ ਮਸਲੇ ਵੀ ਰਹੇ, ਫਾਈਨੈਂਸ਼ੀਅਲ ਵੀ ਰਿਹਾ, ਫਿਰ ਚੋਣਾਂ ਹੋਣੀਆਂ ਸੀ, ਉਸ ਤੋਂ ਬਾਅਦ ਇਮਰਾਨ ਖਾਨ ਹੋਰਾਂ ਨੇ ਇਹ ਸਾਰੇ ਨੂੰ ਕੌਸ਼ੀਅਸਲੀ ਹੈਂਡਲ ਕਰਨ ਦੇ ਨਾਂ ਥੱਲੇ ਜਿਹੜਾ ਫਿਰ ਅਸੀਂ ਦੇਖਦੇ ਹਾਂ ਵੀ ਉਹ ਮੋਦੀ ਨੇ ਚੋਣਾਂ ਦੇ ਵਿੱਚ ਵੀ ਇਹ ਸਾਰਿਆਂ ਨੂੰ ਸਕਸੈਸ ਦੇ ਤੌਰ ਤੇ ਵਰਤਿਆ। ਫਿਰ ਕਸ਼ਮੀਰ ਦਾ ਮੁੱਦਾ ਆ ਗਿਆ, ਜਿਵੇਂ ਇਹਨਾਂ ਨੇ ਆਰਟੀਕਲ 370 ਨੂੰ ਐਬਰੋਗੇਟ ਕੀਤਾ। ਪਰ ਮੈਂ ਸਮਝਦਾ ਹਾਂ ਵੀ ਸਮਹਾਉ ਪਾਕਿਸਤਾਨ ਦੇ ਵਿੱਚ ਵੀ ਉਹਨਾਂ ਦਾ ਬੇਸ਼ੱਕ ਇਫੈਕਟਿਵ ਤੌਰ ਦੇ ਉੱਤੇ ਕੰਮ ਕਰਨ ਵਾਲੇ ਉਹਨਾਂ ਦੇ ਡਿਪਲੋਮੈਟ ਨੇ, ਪਰ ਮੈਂ ਸਮਝਦਾ ਹਾਂ ਵੀ ਇਸ ਮੁੱਦੇ ਨੂੰ ਵੀ ਜਿੱਥੇ ਅਸੀਂ ਸਮਝਦੇ ਹਾਂ ਵੀ ਕਸ਼ਮੀਰ ਦੇ ਮੁੱਦੇ ਦੇ ਉੱਤੇ ਜਿਸ ਲੈਵਲ ਤੱਕ ਇੰਟਰਨੈਸ਼ਨਲ ਅਵੇਕਨਿੰਗ, ਜੇ ਇੰਟਰਨੈਸ਼ਨਲ ਮੀਡੀਆ ਇਸ ਮੁੱਦੇ ਦੇ ਉੱਤੇ ਕਸ਼ਮੀਰੀਆਂ ਦੇ ਹੱਕ 'ਚ ਜਾਂ ਉਹਨਾਂ ਦੇ ਹੋ ਰਹੇ ਜਿਹੜੇ ਰਾਈਟਸ ਦੀ ਵਾਇਓਲੇਸ਼ਨ ਹੈ ਉਸ 'ਤੇ ਲਿਖਦੇ ਨੇ, ਤੇ ਇਹਦੇ 'ਚ ਕੋਈ ਪਾਕਿਸਤਾਨ ਜਾਂ ਕਿਸੇ ਹੋਰ ਇਸਲਾਮਿਕ ਮੁਲਕ ਦਾ ਕੋਈ ਬਹੁਤਾ ਲੈਣਾ ਦੇਣਾ ਨਹੀਂ ਹੈ ਕਿ ਜੀ ਇਹਨਾਂ ਦੀ ਲੌਬੀ ਦੀ ਬਦੌਲਤ ਨਹੀਂ। ਉਹਨਾਂ ਨੂੰ ਜਿਹੜਾ ਕੁਛ ਜਿਹੜੇ ਨੇ ਜਰਨਲਿਸਟ ਜਾਂ ਕੁਛ ਲੈ ਲੈਂਦੇ ਨੇ ਜਿਸ ਇਸ਼ੂ ਨੂੰ, ਉਹਦੇ ਲਈ ਉਹਨਾਂ ਨੇ ਕੰਮ ਕੀਤਾ। ਲੇਕਿਨ ਈਵਨ ਇਹ ਮੁੱਦਾ ਵੀ ਮੈਂ ਨਹੀਂ ਦੇਖਿਆ ਹੈ ਕਿ ਪਾਕਿਸਤਾਨ ਨੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਉਸ ਤੋਂ ਬਾਅਦ ਉਭਾਰਿਆ ਹੋਏ ਕਿ ਵਾਇਓਲੇਸ਼ਨ ਆਫ ਪਾਕਿਸਤਾਨ ਸੋਵਰਨਿਟੀ, ਕਿ ਬਾਲਾਕੋਟ ਦੇ ਵਿੱਚ ਇਹ ਹਮਲਾ ਜਿਹੜਾ ਹੈ ਇਹ ਸਾਡੀ ਜਿਹੜੀ ਹੈ ਉਹ ਵਾਇਓਲੇਸ਼ਨ ਹੈ ਸਾਡੀ ਸੋਵਰਨਿਟੀ ਦੀ। ਔਰ ਉਹਦਾ ਨਤੀਜਾ ਹੈ ਕਿ ਹੁਣ ਜਦੋਂ ਕਿ ਇਹ ਅਲਟੀਮੇਟਲੀ ਇਹਨਾਂ ਨੇ ਫੌਜ ਨੂੰ ਇਸਤੇਮਾਲ ਕਰਨਾ ਵਿਦਨ ਕੰਟਰੀ ਵੀ ਡਾਈਸੈਂਟ ਨੂੰ ਦਬਾਉਣ ਲਈ, ਔਰ ਜੇ ਸਿਚੁਏਸ਼ਨ ਆਊਟ ਆਫ ਕੰਟਰੋਲ ਲੱਗੀ ਤਾਂ ਫਿਰ ਪਾਕਿਸਤਾਨ ਦੇ ਨਾਲ ਪੰਗਾ ਲੈਣ ਦਾ ਵੀ, ਉਹਦੇ 'ਚ ਭਾਵੇਂ ਤਬਾਹੀ ਜਾਂ ਉਸ ਦਾ ਕੀ ਮੰਜ਼ਰ ਹੋਏਗਾ ਉਹ ਤਾਂ ਇੱਕ ਖੌਫਨਾਕ ਪਹਿਲੂ ਹੈ। ਪਰ ਇਹ ਗੱਲ ਇਹਨਾਂ ਦੇ ਦਿਲਵਦੀ ਇੱਥੋਂ ਤੱਕ ਨਹੀਂ ਹੈ, ਇਹ ਈਵਨ ਚਾਈਨਾ ਦੇ ਹਵਾਲੇ ਨਾਲ ਵੀ ਕਹਿ ਰਿਹਾ
ਕਿ ਵੀ the General Narawane said army would enhance combat capabilities along the border with China so that it was fully prepared to deal with any security challenge ਕਿ ਜੀ ਅਸੀਂ ਇਹ ਵੀ ਕਰਾਂਗੇ। ਔਰ ਜਦੋਂ ਇਹ ਜਨਰਲ ਜੇ ਸਿੰਘ ਸੀ ਉਦੋਂ ਇੱਕ ਬੜਾ ਇਹ ਪਪੂਲਰ ਇੱਕ ਲਫ਼ਜ਼ ਇਸਤੇਮਾਲ ਕਰਦੇ ਸੀ ਕਿ ਟੂ ਪ੍ਰੋਂਗ ਸਟ੍ਰੈਟਜੀ, ਟੂ ਪ੍ਰੋਂਗ ਵਾਰ, ਉਹਨੂੰ ਜੇ ਸਿੰਘ ਡਾਕਟਰੀਨ ਕਹਿੰਦੇ ਸੀ ਕਿ ਜੀ ਇੰਡੀਅਨ ਆਰਮੀ ਤਿਆਰ ਹੋ ਰਹੀ ਹੈ ਕਿ ਇੱਕੋ ਵੇਲੇ ਜੇ ਲੜਾਈ ਚੀਨ ਔਰ ਪਾਕਿਸਤਾਨ ਦੇ ਨਾਲ ਹੋਏ ਤੇ ਉਹਦੇ 'ਚ ਵੀ ਉਹਨਾਂ ਦਾ ਜਿਹੜਾ ਇਹ ਬਿਪਨ ਰਾਵਤ ਜਾਂ ਇਸ ਤੋਂ ਪਹਿਲਾਂ ਉਹ ਇਹ ਕਹਿੰਦੇ ਸੀ ਜੀ ਵੀ ਆਰ ਕੇਪੇਬਲ ਆਫ ਫਾਈਟਿੰਗ ਔਨ ਬੋਥ ਦਾ ਫਰੰਟਸ। ਉਹ ਤਾਂ ਜਦੋਂ ਪਾਕਿਸਤਾਨ ਦੇ ਨਾਲ ਡੌਗ ਫਾਈਟ ਹੋਈ ਵਿਦਨ 24 ਆਵਰਸ ਹੀ ਪਤਾ ਲੱਗ ਗਿਆ ਕਿ ਵੀ ਇਹ ਕਿਆ ਪਿੱਦੀ ਕਾ ਸ਼ੋਰਬਾ, ਚਾਈਨਾ ਦੇ ਨਾਲ ਤੁਸੀਂ ਲਓਗੇ ਪੰਗਾ ਔਰ ਉਹਨੂੰ ਤੁਸੀਂ ਬੀਟ ਕਰੋਗੇ। ਪਰ ਇਹ ਕਹਿ ਰਿਹਾ ਜਿਹੜਾ ਨਵਾਂ ਚੂਈ ਜਰਨੈਲ ਹੈ, ਦਾ ਥ੍ਰੈਟ ਰਿਮੇਨਸ ਫਰੋਮ ਬੋਥ northern and western sides. Over the last many years, we have been concentrating on our western borders, while our northern border was at a little lower in priority. There was a need to rebalance and reprioritize. ਔਰ ਉਹਨਾਂ ਨੇ ਕਿਹਾ ਜੀ ਇਹ ਹੁਣ ਤੱਕ ਅਸੀਂ ਥੋੜਾ ਜਿਹਾ ਇਹਨੂੰ ਲੋ ਰੱਖਿਆ, ਪਰ ਜਿਹੜੀ ਥ੍ਰੈਟ ਹੈ ਇਹ ਵੈਸਟ ਵੱਲੋਂ ਵੀ ਯਾਨੀ ਪਾਕਿਸਤਾਨ ਔਰ ਨਾਰਥ ਵੱਲੋਂ ਵੀ ਯਾਨੀ ਕਿ ਚਾਈਨਾ, ਇਹਨਾਂ ਬਾਰਡਰਸ ਤੋਂ ਹੈ। ਔਰ ਅਸੀਂ ਹੁਣ ਤੱਕ ਆਪਣੇ ਵੈਸਟਰਨ ਬਾਰਡਰ 'ਤੇ ਹੀ ਜਿਹੜਾ ਧਿਆਨ ਦਿੰਦੇ ਰਹੇ ਔਰ ਉਹਦੇ 'ਚ ਨਾਰਦਰਨ ਬਾਰਡਰ ਸਾਡਾ ਥੋੜ੍ਹਾ ਜਿਹਾ ਪ੍ਰਾਇਰਟੀ 'ਚ ਨਹੀਂ ਰਿਹਾ। ਇਹਨਾਂ ਨੂੰ ਭੁੱਲ ਗਿਆ ਵੀ ਡੋਕਲਾਮ ਦੇ ਵਿੱਚ ਭੂਟਾਨ 'ਚ ਜਾ ਕੇ ਜਦੋਂ ਇਹਨਾਂ ਨੇ ਚੀਨ ਨੂੰ ਵੰਗਾਰਨ ਦੀ ਕੋਸ਼ਿਸ਼ ਕੀਤੀ, ਕਿਵੇਂ 9-10 ਮਹੀਨੇ ਜੁੱਤੀਆਂ ਖਾ ਕੇ ਉੱਥੋਂ ਮੁੜੇ ਔਰ ਗਏ ਤਾਂ ਸੀ ਕਿ ਉੱਥੋਂ ਉਹਨਾਂ ਨੇ ਡੋਕਲਾਮ ਫ੍ਰੀ ਕਰਾਉਣਾ, ਜਿਹੜੀ ਵਿਚਾਲੇ ਉਹਨਾਂ ਨੇ ਨਿਊਟਰਲ ਜਿਹੀ ਟੈਰੀਟਰੀ ਰੱਖੀ ਹੋਈ ਸੀ ਚਾਈਨਾ ਨੇ, ਉਹਨਾਂ ਨੇ ਵੀ ਐਂਡ ਤੱਕ ਲਿਆ ਕੇ ਬੰਕਰ ਬਣਾ ਲਏ। ਲੇਕਿਨ ਇਹ ਗੱਲ ਸ਼ੋਅ ਕਰਦੀ ਹੈ, ਗੱਲ ਇਹ ਨਹੀਂ ਹੈ ਕਿ ਵੀ ਇਹ ਉਹਦੇ 'ਚ ਕਾਮਯਾਬ ਹੋਣਗੇ ਕਿ ਨਹੀਂ ਹੋਣਗੇ। ਔਰ ਜਿਵੇਂ ਪੰਜਾਬੀ 'ਚ ਕਹਿੰਦੇ ਨੇ ਕਿ ਗੱਲ ਸਹੇ ਦੀ ਨਹੀਂ ਹੈ, ਗੱਲ ਪਹੇ ਦੀ ਹੈ, ਪਾਥ ਦੀ, ਕਿ ਇਹ ਰਸਤਾ ਖੁੱਲ੍ਹ ਗਿਆ। ਹੁਣ ਇਹਨਾਂ ਨੂੰ ਜਿਹੜੀ ਹੈ ਉਹ ਇਸ ਕਿਸਮ ਦੀ ਦਿਲਵਦੀ ਕਰਨ ਦੀ ਲਾਈਨ, ਔਰ ਜਿਹੜਾ ਈਵਨ ਚਾਈਨਾ ਦੇ ਹਵਾਲੇ ਨਾਲ ਵੀ ਇਹ ਗੱਲ ਕਰ ਰਹੇ ਨੇ, ਇਹ ਇੱਕੋ ਵੇਲੇ ਜਿੱਥੇ ਆਪਣੇ ਕਾਡਰ ਨੂੰ ਦੱਸ ਰਹੇ ਨੇ ਜੀ ਅਸੀਂ ਬਹੁਤ ਜਿਹੜੇ ਆ ਹੁੰਦੇ ਆ, ਉੱਥੇ ਅਮਰੀਕਾ ਨੂੰ ਵੀ ਦੱਸ ਰਹੇ ਨੇ ਕਿ ਜੀ ਅਸੀਂ ਤੁਹਾਡਾ ਹੁਕਮ ਬਜਾਉਣ ਲਈ ਤਿਆਰ ਹੈ। ਔਰ ਇਸ ਦੇ ਨਾਲ ਹੀ ਅਸੀਂ ਦੇਖਦੇ ਹਾਂ ਕਿ ਈਵਨ ਇਹਨਾਂ ਦੀ RSS ਜਿਹੜਾ ਹੁਣ ਇਹ ਜਿਹੜੇ ਨੇ ਇਨ ਕਾਹੂਟਸ ਕੰਮ ਕਰਦੇ ਨੇ, ਫੌਜ ਨੇ ਕੀ ਕਹਿਣਾ ਜੋ ਉਹਨਾਂ ਦਾ ਵਿਪਨ ਰਾਵਤ ਕਹਿ ਰਿਹਾ ਜਾਂ ਹੁਣ ਇਹ ਨਰਵਾਣੇ ਕਹਿ ਰਿਹਾ, ਤੇ ਚਾਈਨਾ ਦੇ ਨਾਲ ਸਬੰਧਾਂ ਬਾਰੇ ਕਿਵੇਂ ਉਦੋਂ RSS ਨੂੰ ਕੱਢ ਲੈਂਦੇ ਨੇ। ਔਰ ਇੱਕ ਖਬਰ ਹੈ, ਡੋਂਟ ਅਲਾਓ ਚਾਈਨੀਜ਼ ਕੰਪਨੀਜ਼ ਇਨ 5G ਟਰਾਇਲਸ RSS ਬੋਡੀ। ਹੁਣ ਇੱਕੋ ਵੇਲੇ ਜਨਰਲ ਚਾਈਨਾ ਨੂੰ ਚੈਲੰਜ ਕਰ ਰਿਹਾ, ਔਰ ਇਹ ਕਿਉਂਕਿ ਅਮਰੀਕਾ ਦੇ ਨਾਲ ਜਿਹੜੀ ਟ੍ਰੇਡ ਵਾਰ ਚੱਲੀ ਹੈ ਉਹਦੇ 'ਚ ਖਾਸ ਤੌਰ 'ਤੇ ਜਿਹੜਾ ਹੁਆਵੇ ਇਹਨਾਂ ਦਾ ਨੈਟਵਰਕ ਹੈ ਉਹਨੂੰ ਲੈ ਕੇ ਅਮਰੀਕਾ ਨੇ ਈਵਨ ਕੈਨੇਡਾ ਰਾਹੀਂ ਕਿਵੇਂ ਇੱਕ ਚਾਈਨਾ ਦੇ ਵਿੱਚ ਉਹਨਾਂ ਦੀ ਜਿਹੜੀ ਡਾਇਰੈਕਟਰ ਸੀ ਉਹਨੂੰ ਗ੍ਰਿਫਤਾਰ ਕਰਵਾਇਆ, ਔਰ ਅਜੇ ਇਹਨਾਂ ਦਾ ਉਹ ਟਿਟ ਫॉर ਟੈਟ ਚੱਲ ਰਿਹਾ ਦੋਨੋਂ ਪਾਸੇ। ਹੁਣ ਇਹ ਜਿਹੜੀ ਹੈ ਪ੍ਰੈਜ਼ੈਂਸ ਆਫ ਚਾਈਨੀਜ਼ ਕੰਪਨੀਜ਼ ਇਨ ਆਵਰ ਟੈਲੀਕਮਿਊਨੀਕੇਸ਼ਨ ਨੈਟਵਰਕ ਵੁੱਡ ਕੰਪਰੋਮਾਈਜ਼ ਆਵਰ ਨੈਸ਼ਨਲ ਸਿਕਿਉਰਿਟੀ। RSS affiliate Swadeshi Jagran Manch has warned, requesting Prime Minister Modi to immediately restrict Huawei and other Chinese companies from operating in Indian market and conducting 5G trials। ਉਹਨਾਂ ਨੇ ਕਿਹਾ ਜੀ ਇਹ ਤੁਸੀਂ ਇਹ Huawei ਵਾਲਿਆਂ ਨੂੰ 5G ਟਰਾਇਲ ਕੰਡਕਟ ਕਰਨ ਦੀ ਜਿਹੜੀ ਹੈ ਪਰਮਿਸ਼ਨ ਦਿੱਤੀ ਹੈ, ਇਹ ਤਾਂ ਸਾਡੀ ਸਿਕਿਉਰਿਟੀ ਨੂੰ ਜਿਹੜਾ ਉਹ ਚੈਲੰਜ ਕਰ ਰਹੇ ਨੇ। ਔਰ ਉਹਨਾਂ ਨੇ ਕਿਹਾ ਕਿ ਵੀ ਇਹਨਾਂ ਨੂੰ ਬਾਹਰ ਕੱਢੋ, urging Prime Minister Modi to instead prove patronage to domestic players। The Swadeshi Jagran Manch in letter addressed to him also expressed concern and disappointment over Union Minister Ravi Shankar Prasad headed Department of Telecommunications allowing the Chinese telecom giant Huawei to conduct 5G trials। ਉਹਨੇ ਕਿਹਾ ਜੀ ਇਹ ਮਿਨਿਸਟਰ ਕਹਿ ਰਿਹਾ ਕਿ ਅਸੀਂ ਅਲਾਉ ਕੀਤਾ, ਇਹ ਤਾਂ ਬੜਾ ਖਤਰਨਾਕ ਕੰਮ ਕਰ ਰਿਹਾ। ਤੁਸੀਂ ਇਨਵੈਸਟਿੰਗ ਇਨ 5G and 6G capability development will catapult India technologically and create the most advanced telecom ecosystem in the world in India, guaranteeing national security, jobs, exports and prosperity, a complete win-win for the country, said the BJP's sister organization in the Sangh। ਹੁਣ 'ਚ 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 '
ਇਹ ਤੁਸੀਂ ਇਹ ਦੇਖੋ ਕਿ RSS ਕਿਵੇਂ ਕੰਟਰੋਲ ਕਰ ਰਿਹਾ ਗਵਰਨਮੈਂਟ ਨੂੰ। ਜੇ ਉਹਨਾਂ ਨੂੰ ਲੱਗਾ ਵੀ ਉਹਨਾਂ ਦੀ ਹਕੂਮਤ ਜਾਂ ਉਹਨਾਂ ਦਾ ਮਿਨਿਸਟਰ ਕਿਸੇ ਲੈਵਲ ਤੇ ਥੋੜਾ ਬਹੁਤ ਜਿਹੜਾ ਉਹ ਝੁਕਾਅ ਉਧਰ ਰੱਖ ਰਿਹਾ ਹੈ, ਜਾਂ ਬਿਜ਼ਨਸ ਵਾਈਜ਼ ਉਹਨਾਂ ਨੂੰ ਲੱਗਦਾ ਵੀ ਇਹ ਕੰਟਰੀ ਦੀ ਇਕਨੋਮੀ ਨੂੰ ਲਿਫਟ ਕਰ ਸਕਦਾ ਹੈ, ਤੇ ਨਾਲ ਦੀ ਨਾਲ ਉਹਨਾਂ ਨੇ ਨੈਸ਼ਨਲ ਸਿਕਿਉਰਿਟੀ ਇਸ਼ੂ ਖੜਾ ਕਰਤਾ ਜੀ। ਪ੍ਰਾਈਮ ਮਿਨਿਸਟਰ ਨੂੰ ਐਡਰੈਸ ਕਰਕੇ ਉਹਨਾਂ ਨੇ ਕਿਹਾ ਕਿ ਵੀ ਤੁਸੀਂ ਜਿਹੜਾ ਹੈ ਇਹ ਲਿਆ ਕੇ ਉਹਨਾਂ ਦਾ ਇਹ ਹੁਆਵੀ ਨੂੰ ਔਰ 5G ਔਰ 6G ਇਹ ਟ੍ਰਾਇਲਸ ਦੇ ਥੱਲੇ ਤੁਸੀਂ ਜਿਹੜਾ ਹੈ ਉਹ ਕੰਪਰੋਮਾਈਜ਼ ਕਰ ਰਹੇ ਹੋ। ਔਰ ਇਹਦੇ 'ਚ ਉਹਨਾਂ ਦਾ ਜਿਹੜਾ ਕੋ ਕਨਵੀਨਰ ਹੈ ਅਸ਼ਵਨੀ ਮਹਾਜਨ, ਜਿਹੜਾ ਸਵਦੇਸ਼ੀ ਜਾਗਰਣ ਮੰਚ ਦਾ, ਉਹ ਕਹਿ ਰਿਹਾ ਵੀ ਆਰ ਇਕੁਅਲੀ ਕੌਨਸ਼ੀਅਸ ਆਫ ਨੈਸ਼ਨਲ ਸਿਕਿਉਰਿਟੀ ਐਂਡ ਦਾ ਪ੍ਰਾਈਵੇਸੀ ਇਸ਼ੂਜ਼ ਆਫ ਆਵਰ ਫੈਲੋ ਕੰਟਰੀਮੈਨ, ਕਿ ਵੀ ਇਹ ਜੇ ਤੁਸੀਂ 5G ਦਾ ਡਾਟਾ ਔਰ ਇਹ ਸਾਰਾ ਕਰ ਰਹੇ ਹੋ, ਇਹ ਤਾਂ ਸਾਡੇ ਦੇਸ਼ ਵਾਸੀਆਂ ਦਾ ਜਿਹੜਾ ਹੈ ਉਹ ਪ੍ਰਾਈਵੇਸੀ ਔਰ ਨੈਸ਼ਨਲ ਸਿਕਿਉਰਿਟੀ, ਵੀ ਤੁਸੀਂ ਆਧਾਰ ਕਾਰਡ ਦੇ ਥੱਲੇ 1 ਬਿਲੀਅਨ 300 ਮਿਲੀਅਨ ਲੋਕ ਫੁੰਡ ਲਏ ਕਿ ਉਹਨਾਂ ਸਾਰਿਆਂ ਦਾ ਡਾਟਾ ਲੈ ਕੇ ਉਹਨਾਂ ਨੂੰ ਵੇਚ ਰਹੇ ਹੋ, ਡਾਟਾ ਮਾਈਨਿੰਗ ਵੀ ਕਰ ਰਹੇ ਹੋ, ਉਹਨੂੰ ਇਸਤੇਮਾਲ ਵੀ ਕਰ ਰਹੇ ਹੋ। ਹੁਣ ਤੁਸੀਂ ਇਸ ਕਿਸਮ ਦੇ ਲਾਅ ਬਣਾ ਰਹੇ ਹੋ ਕਿ ਤੁਸੀਂ ਪਿਓ ਕਿੱਥੇ ਜੰਮਿਆ ਸੀ ਤਾਂ ਮਾਂ ਕਿੱਥੇ ਜੰਮੀ ਸੀ, ਉਹ ਸਰਟੀਫਿਕੇਟ ਵੀ ਕਢਾਉਣਾ ਚਾਹੁੰਦੇ ਹੋ ਕਿ ਭਾਈ ਉਹ ਲਿਆਓ, ਅਦਰਵਾਈਜ਼ ਤੁਸੀਂ ਨੈਸ਼ਨਲੀ ਨਹੀਂ ਹੋ। ਸੋ ਇਹ ਦੱਸਦਾ ਹੈ ਕਿ ਵੀ ਜਿਵੇਂ ਨਾਜ਼ੀਆਂ ਦਾ, ਕਿਉਂਕਿ ਜਿਨ੍ਹਾਂ ਨੇ ਵੀ ਨਾਜ਼ੀ ਜਰਮਨੀ ਦਾ ਜਿਹੜਾ ਹੈ ਉਹ ਰਾਈਜ਼ ਦੇਖਿਆ ਕਿ ਕਿਵੇਂ ਨਾਜ਼ੀਆਂ ਨੇ ਇੱਕ ਤੋਂ ਬਾਅਦ ਇੱਕ, ਇਹਨਾਂ ਨੇ ਪਹਿਲਾਂ ਕਿਵੇਂ ਮੀਡੀਆ ਸਾਰੇ ਦਾ ਸਾਰਾ, ਜਿਵੇਂ ਅਸੀਂ ਕੱਲ੍ਹ ਡਿਸਕਸ ਕੀਤਾ ਸੀ ਕਿ 900 ਤੋਂ ਜ਼ਿਆਦਾ ਚੈਨਲ, 1.5 ਲੱਖ ਤੋਂ ਜ਼ਿਆਦਾ ਪਬਲੀਕੇਸ਼ਨ, ਸਾਰੀਆਂ ਮੋਦੀ ਔਰ ਜੈ ਭਾਰਤ ਔਰ ਵੰਦੇ ਮਾਤਰਮ ਕਰ ਰਹੀਆਂ ਨੇ। ਫਿਰ ਕਿਵੇਂ ਉਹਨਾਂ ਨੇ ਜੁਡੀਸ਼ਰੀ ਕਾਬੂ ਕੀਤੀ, ਕਿਵੇਂ ਫਿਰ ਉਹਨਾਂ ਨੇ ਸੋਸ਼ਲ ਨੈਟਵਰਕਿੰਗ, ਕਿਵੇਂ ਜਿਹੜੇ ਵੀ ਇੱਥੇ ਬੈਠ ਕੇ ਵੀ ਕੋਈ ਗੱਲ ਕਰਦੇ ਆ ਉੱਥੇ ਇਹ ਸਾਨੂੰ ਵੀ ਹੁੰਦਾ ਹੈ ਕਿ ਜੀ ਫੇਸਬੁੱਕ ਤੇ ਨਹੀਂ ਆਉਂਦਾ, ਜਾਂ ਦੂਜਾ ਉਹ ਸਾਰੇ ਨੈਟਵਰਕਾਂ ਤੇ ਇਹਨਾਂ ਦੇ ਬੈਠੇ ਹੋਏ ਨੇ ਬੰਦੇ, ਜਾਂ ਹਕੂਮਤ ਪ੍ਰੈਸ਼ਰਾਈਜ਼ ਕਰਦੀ ਹੈ ਇਹਨਾਂ ਨੂੰ, ਇਹ ਵੀ ਸਾਰੇ ਵਪਾਰੀ ਨੇ ਕਿ ਜੀ ਇਹ ਕੈਂਸਲ ਕਰੋ ਅਕਾਊਂਟ। ਸੋ ਉਸ ਤੋਂ ਬਾਅਦ ਅਸੀਂ ਇਹ ਦੇਖ ਰਹੇ ਹਾਂ ਕਿ ਫੌਜ ਜਿਹੜੀ ਕਿ ਅਲਟੀਮੇਟਲੀ ਇਹਨਾਂ ਨੇ ਆਪਣੇ ਏਜੰਡੇ ਨੂੰ ਇੰਪਲੀਮੈਂਟ ਕਰ, ਔਰ ਫੌਜ ਤੋਂ ਜਿਹੜਾ ਉਹ ਗਵਾਂਢੀਆਂ ਨੂੰ ਖੌਫ ਔਰ ਜਿਸ ਕਿਸਮ ਦਾ ਮਾਹੌਲ ਇਹ ਸਿਰਜਿਆ ਜਾ ਰਿਹਾ। ਸੋ ਅਸੀਂ ਸਮਝਦੇ ਹਾਂ, ਹਾਲਾਂ ਬਹੁਤ ਵਾਰ ਜਦੋਂ ਬਿਗਨਿੰਗ ਕਿਸੇ ਵੀ ਨਵੇਂ ਸਾਲ ਦੀ ਹੁੰਦੀ ਹੈ, ਜਾਂ ਕੋਈ ਜਿਹਨੂੰ ਸ਼ੁਭ ਮੌਕਾ ਕਹਿੰਦੇ ਨੇ, ਜਾਂ ਉਦੋਂ ਹੁੰਦਾ ਹੈ ਜੀ ਸ਼ੁਭ ਬੋਲੋ, ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਜੇ ਤੁਸੀਂ ਸ਼ੁਭ ਕਰਾਣਾ ਜਾਂ ਜਿਹਨੂੰ ਕਹੋ ਵੀ ਭਲਾ ਕਰਾਣਾ, ਤੇ ਫਿਰ ਇਸ ਗੱਲ ਲਈ ਤਿਆਰ ਰਹੋ ਕਿ ਵੀ ਇਹ ਨਾਜ਼ੀਆਂ ਦੀ ਤਰਜ਼ ਵਾਲੇ ਇਹ ਹਿੰਦੂਤਵੀ ਜਿਹੜੇ ਕਿ ਉਸ ਖਿੱਤੇ ਦੀ ਤਬਾਹੀ ਦਾ ਵਾਇਸ ਬਣ ਰਹੇ ਨੇ, ਇਹਨਾਂ ਨੂੰ ਹਰ ਹਾਲਤ 'ਚ ਰੋਕਿਆ ਜਾਣਾ ਚਾਹੀਦਾ ਹੈ, ਇਹਨਾਂ ਨੂੰ ਬੇਨਕਾਬ ਕਰਦੇ ਰਹਿਣਾ, ਇਹ ਸਾਡਾ ਇਖਲਾਕੀ ਫਰਜ਼ ਹੈ ਔਰ ਅਸੀਂ ਆਪਣਾ ਫਰਜ਼ ਅਦਾ ਕਰਦੇ ਰਵਾਂਗੇ। ਇਹ ਐਦ ਅਸੀਂ ਸਾਲ 2020 ਦਾ ਵੀ ਕਰਦੇ ਕਿ ਅਸੀਂ ਇਸ ਰਸਤੇ ਦੇ ਉੱਤੇ ਰੱਬ ਦੀ ਰਹਿਮਤ ਦੇ ਨਾਲ ਜਿਹੜਾ ਬੇਖੌਫ ਤੁਰਾਂਗੇ, ਔਰ ਇਹ ਹਿੰਦੂਤਵੀ ਜਿਹੜੀ ਵਿਚਾਰਧਾਰਾ ਹੈ ਇਸ ਨੂੰ ਲੌਕ ਸਟਾਕ ਐਂਡ ਬੈਰਲ ਡਿਸਟਰੋਏ ਕਰਨ ਦੇ ਲਈ, ਕਿਉਂਕਿ ਇਹ ਇਨਸਾਨੀਅਤ ਨੂੰ ਡਿਸਟਰੋਏ ਕਰਨ ਤੇ ਤੁਲੇ ਹੋਏ ਨੇ। ਇਹ ਸਾਊਥ ਏਸ਼ੀਆ ਨੂੰ ਇੱਕ ਬਿਲਕੁਲ ਇੱਕ ਕਬਰਸਤਾਨ ਬਣਾਉਣ ਤੇ ਤੁਲੇ ਹੋਏ ਨੇ, ਸ਼ਮਸ਼ਾਨ ਘਾਟ ਬਣਾਉਣ ਤੇ ਤੁਲੇ ਹੋਏ ਨੇ, ਔਰ ਅਸੀਂ ਇਹਨਾਂ ਦਾ ਮੂੰਹ ਹਮੇਸ਼ਾ ਪਾਉਂਦੇ ਰਵਾਂਗੇ। ਇਹ ਸਾਡਾ ਐਦ ਹੈ ਵਰਾ 2020 ਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਤੁਸੀਂ ਪਹਿਲਾ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ। TV84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤੀਆਂ ਨੌਰਥ ਸਟੇਟਾਂ ਦੇ ਲੋਕਾਂ ਦੇ ਸਵੈ-ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। Thank you so much viewers। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।